ਹਰਿਆਣਾ ਹਰਜੀਤ ਸਿੰਘ ਲੈਥਰੋਪ ਗੁਰਮੇਲ ਬਾਸੀ ਐਲਗਰੋਵ ਊੜਾ ਡੈਟਲੀ ਫਲੇ ਨਰਮਲ ਸਿੰਘ ਮਾਨ ਡੈਟ ਕੰਸੋਲੀਡੇਟ ਕਰਾਉਣਾ ਹੈ 60% ਤੱਕ ਕਰਜ਼ਾ ਇਹ ਤੁਹਾਡਾ ਮਾਫ ਕਰਵਾ ਸਕਦੇ ਨੇ। ਕਾਲ ਕਰੋ 8888889914। ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ ਤਲਵਿੰਦਰ ਸਿੰਘ ਗਿੱਲ ਰਮਿੰਦਰ ਬਸਰਾ ਬੇਕਰਸਫੀਲਡ ਮੇਜਰ ਸਿੰਘ ਸਿੱਧੂ ਬਿੰਦਰ ਧਾਲੀਵਾਲ ਬੇਕਰਸਫੀਲਡ ਬਲਜਿੰਦਰ ਨਿੱਜਰ ਵੁੱਡਲੈਂਡ ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਮੇਨ ਖਬਰ ਜੇ ਆਪਾਂ ਡਿਸਕਸ ਕਰਦੇ ਜਾਈਏ ਵਾਸ਼ਿੰਗਟਨ ਡੀਸੀ ਤੋਂ ਹੀ ਆ ਰਹੀ ਆ। ਉੱਥੇ ਵਾਸ਼ਿੰਗਟਨ ਡੀਸੀ ਦੇ ਵਿੱਚ ਆਲਰੇਡੀ ਜੋ ਨੈਸ਼ਨਲ ਗਾਰਡ ਭੇਜੇ ਹੈਗੇ ਉਹਨਾਂ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਆ। ਤੇ ਬਹੁਤ ਸਾਰੇ ਜੋ ਪੁਲਿਸ ਆਫੀਸਰਸ ਆ ਉਹ ਕਹਿ ਰਹੇ ਆ ਵੀ ਸਾਨੂੰ ਬਹੁਤ ਮਾੜੇ ਤਰੀਕੇ ਦੇ ਨਾਲ ਜਿਹੜਾ ਆ ਇੱਕ ਤਰ੍ਹਾਂ ਨਾਲ ਟਰੀਟ ਕੀਤਾ ਗਿਆ ਸੀ। ਵੀ ਵਰ ਟਰੀਟਡ ਲਾਈਕ ਕ੍ਰੈਪ। 7 ਅਟੈਕ ਜਿਹੜੇ ਆ ਉਹ ਪੁਲਿਸ ਆਫੀਸਰਸ ਦੇ ਉੱਤੇ ਹੋਏ ਸੀਗੇ। ਸੋ ਜੋ ਟਰੰਪ ਉਹਨਾਂ ਵੱਲੋਂ ਇਸ ਟਾਈਮ ਦੇ ਉੱਤੇ ਨੈਸ਼ਨਲ ਗਾਰਡ ਲਾਏ ਗਏ ਆ ਤਾਂ ਕਿ ਹੋਮਲੈਸਨੈਸ ਵੀ ਉੱਥੋਂ ਖਤਮ ਕੀਤੀ ਜਾ ਸਕੇ ਤੇ ਕ੍ਰਾਈਮ ਵੀ ਖਤਮ ਕੀਤਾ ਜਾ ਸਕੇ। ਤੇ ਉੱਥੇ ਵਾਸ਼ਿੰਗਟਨ ਦੀ ਮੇਅਰ ਜਿਹੜੀ ਆ ਉਹ ਹੁਣ ਥੋੜਾ ਕੋਆਪਰੇਟ ਜ਼ਰੂਰ ਕਰ ਰਹੀ ਹੈਗੀ ਆ। ਤੇ ਉਹਦੇ ਉਸ ਸੰਬੰਧ ਦੇ ਵਿੱਚ ਹੁਣ ਉਹਨੂੰ ਜਦੋਂ ਕੁਐਸਚਨ ਪੁੱਛੇਗਾ ਵੀ ਤੁਸੀਂ ਬੋਲ ਨਹੀਂ ਰਹੇ ਵੀ ਤੁਹਾਡੀ ਜਿਹੜੀ ਇੰਡੀਪੈਂਡੈਂਸ ਉਹ ਜਾਂਦੀ ਰਹੀ, ਉਹ ਕਹਿੰਦੀ ਵੀ ਮੇਰੇ ਕੋਲ ਕੋਈ ਹੋਰ ਚੁਆਇਸ ਨਹੀਂ ਹੈ, ਆਈ ਕੈਨ ਨਾਟ ਫਾਈਟ। ਵੀ ਉਹਨਾਂ ਨੇ ਰੂਲ ਦੇ ਮੁਤਾਬਕ ਜੋ ਕਰਨਾ ਸੀ ਉਹ ਕਰ ਦਿੱਤਾ ਹੈਗਾ। ਪਿਛਲੇ 10 ਸਾਲਾਂ 'ਚ ਕਹਿੰਦੇ ਵੀ ਹੋਮੋਸਾਈਡ ਉੱਥੇ ਡਬਲ ਹੋਇਆ, ਪਰ ਡੈਮੋਕ੍ਰੇਟ ਕਹਿ ਰਿਹਾ ਵੀ ਨਹੀਂ ਕ੍ਰਾਈਮ ਉੱਥੇ ਘਟਿਆ ਹੈਗਾ ਆ। ਕਹਿੰਦੇ ਇੱਕ ਟਾਈਮ ਦੇ ਉੱਤੇ 100 ਹੋਮੋਸਾਈਡ ਹੁੰਦੇ ਸੀ, ਨਾਓ ਦੇ ਐਵਰੇਜ 200 ਜਿਹੜੇ ਹੋਮੋਸਾਈਡਸ ਹੈਗੇ ਆ। ਇਹ ਜਿਹੜਾ ਸਿਟੀ ਦਾ ਡਾਟਾ ਆ ਉਹਦੇ ਵਿੱਚ ਦੱਸਿਆ ਗਿਆ ਹੈਗਾ। ਸੋ ਕਈ ਇੰਪੋਰਟੈਂਟ ਬੰਦੇ ਵੀ ਜਿਹੜੇ ਆ ਉੱਥੇ ਮਾਰੇ ਗਏ। ਇੱਕ ਐਕਸ ਡੌਜ ਸਟਾਫਰ ਕੁੱਟਿਆ ਗਿਆ ਸੀ ਨਿਆਣਿਆਂ ਵੱਲੋਂ ਜਿਹੜੇ ਕਿ ਉਹਦੀ ਕਾਰ ਚੈੱਕ ਕਰਨਾ ਚਾਹੁੰਦੇ ਸੀਗੇ। ਇਸੇ ਤਰ੍ਹਾਂ ਇੱਕ ਕਾਂਗਰੈਸ਼ਨਲ ਇੰਟਰਨ ਉਸ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ। ਐਰਿਕ ਜਚਮ 21 ਸਾਲਾਂ ਦਾ ਸੀ, ਉਹਨੂੰ ਜੂਨ 30 ਨੂੰ 7 ਸਟਰੀਟ ਦੇ ਉੱਤੇ ਗੋਲੀਆਂ ਨਾਲ ਮਾਰਿਆ ਗਿਆ ਸੀ। 2 ਇਜ਼ਰਾਈਲੀ ਅੰਬੈਸੀ ਦੇ ਸਟਾਫਰ ਨੂੰ ਗੋਲੀਆਂ ਮਾਰ ਕੇ ਜਿਹੜਾ ਮਾਰ ਦਿੱਤਾ ਗਿਆ ਸੀ। ਨੇਵੀ ਯਾਰਡ ਨੇਬਰਹੁੱਡ ਦੇ ਵਿੱਚ ਕਹਿੰਦੇ ਕਾਫੀ ਭੰਨਤੋੜ ਕੀਤੀ ਗਈ ਸੀ। ਇੱਕ ਸੀਨੀਅਰ ਕਾਂਗਰੈਸ਼ਨਲ ਸਟਾਫਰ ਉਹਨੂੰ ਕਾਰ ਚੈੱਕ ਕੀਤਾ ਗਿਆ ਸੀ ਤੇ ਨੇਵੀ ਯਾਰਡ ਦੇ ਵਿੱਚ ਉਸ ਨੂੰ ਲੁੱਟਿਆ ਗਿਆ। ਇੱਕ ਹਾਊਸ ਦਾ ਡੈਮੋਕ੍ਰੇਟ ਕਾਰ ਚੈੱਕ ਕੀਤਾ ਗਿਆ ਸੀ ਗਨ ਪੁਆਇੰਟ ਦੇ ਉੱਤੇ ਤੇ ਹਾਊਸ ਡੈਮੋਕ੍ਰੇਟ ਨੂੰ ਅਸੌਲਟ ਕੀਤਾ ਗਿਆ ਸੀ ਅਪਾਰਟਮੈਂਟ ਐਲੀਵੇਟਰ ਦੇ ਵਿੱਚ। ਸੋ ਇਦਾਂ ਦੀਆਂ ਜਿਹੜੀਆਂ ਮੇਨ ਉਹ ਦੱਸ ਰਿਹਾ ਟਰੰਪ ਐਡਮਿਨਿਸਟ੍ਰੇਸ਼ਨ, ਇਸ ਕਰਕੇ ਅਸੀਂ ਸਾਰਾ ਕੁਝ ਕੀਤਾ ਹੈਗਾ ਆ। ਪਰ ਡੈਮੋਕ੍ਰੇਟ ਜਿਹੜੇ ਆ ਉਹ ਇਸ ਗੱਲੋਂ ਔਖੇ ਤਾਂ ਹੈ, ਪਰ ਓਪਨਲੀ ਜਿਹੜੇ ਆ ਉਹ ਇੰਨਾ ਵਿਰੋਧ ਨਹੀਂ ਕਰ ਰਹੇ। ਜੀ ਇਨਫੈਕਟ ਕਹਿੰਦੇ ਵੀ ਜਿਹੜੀ ਡੀਸੀ ਦੀ ਮੇਅਰ ਬਾਊਜ਼ਰ ਆ ਉਸ ਦੀ ਟੋਨ ਦੇ ਵਿੱਚ ਕਾਫੀ ਚੇਂਜ ਨਜ਼ਰ ਆ ਰਿਹਾ ਆ। ਜਦ ਰਾਸ਼ਟਰਪਤੀ ਟਰੰਪ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਜਿੱਤੇ ਸੀਗੇ ਤਾਂ ਵਾਸ਼ਿੰਗਟਨ ਡੀਸੀ ਦੀ ਜਿਹੜੀ ਮੇਅਰ ਆ ਉਹ ਮੈਰਾ-ਲਾਗੋ ਦੇ ਵਿੱਚ ਉਹਨਾਂ ਦੇ ਨਾਲ ਮੁਲਾਕਾਤ ਕਰਨ ਦੇ ਲਈ ਗਈ ਸੀ। ਇਹ ਚਰਚਾ ਦੇ ਵਿੱਚ ਉਦੋਂ ਆਈ ਸੀ ਜ਼ਿਆਦਾ ਜਦੋਂ ਟਰੰਪ ਉਹਨਾਂ ਦੇ ਪਹਿਲੇ ਕਾਰਜਕਾਲ ਦੇ ਵਿੱਚ ਇਹਨੇ ਬਲੈਕ ਲਾਈਵ ਮੈਟਰਸ ਦੀ ਇੱਕ ਬਹੁਤ ਵੱਡੀ ਰੋਡ ਦੇ ਉੱਤੇ ਮਿਊਰਲ ਕਹਿ ਸਕਦੇ ਹਾਂ, ਰੋਡ ਮਿਊਰਲ ਜਿਹੜਾ ਆ ਉਹ ਵਾਈਟ ਹਾਊਸ ਦੇ ਸਾਹਮਣੇ ਜਿਹੜਾ ਉਹ ਬਣਵਾਇਆ ਸੀਗਾ। ਇਵੈਂਚੁਅਲੀ ਉਸ ਨੂੰ ਹਟਾਉਣ ਦੇ ਲਈ ਇਹ ਮੰਨ ਗਈ ਸੀਗੀ। ਸੋ ਟਰੰਪ ਹੁਣਾਂ ਦੇ ਨਾਲ ਮਿਲ ਕੇ ਫੈਡਰਲ ਪੁਲਿਸ ਦੇ ਨਾਲ ਮਿਲ ਕੇ ਕੰਮ ਜਿਹੜਾ ਉਹ ਕਰਨ ਦੇ ਜਿਹੜੇ ਬਿਆਨ ਆ ਹੁਣ ਲਗਾਤਾਰ ਜਿਹੜੇ ਬਾਊਜ਼ਰ ਆ ਉਹ ਦੇ ਰਹੇ ਹੈਗੇ ਆ। ਸੋ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਸੁਜੈਸਟ ਇਹ ਕੀਤਾ ਸੀਗਾ, ਪਹਿਲਾਂ ਤਾਂ ਇਹ ਕਿਹਾ ਵੀ ਇਹ ਰੈਟਰਿਕ ਆ ਟਰੰਪ ਹੋਣਾ ਦਾ, ਫਿਰ ਉਸ ਤੋਂ ਬਾਅਦ ਦੇ ਵਿੱਚ ਇਸ ਦੇ ਬਿਆਨ ਇਸ ਗੱਲੋਂ ਬਦਲੇ ਵੀ ਹਾਂ ਜਿਹੜੀ ਫੈਡਰਲ ਇੰਟਰਵੈਂਸ਼ਨ ਹੋ ਰਹੀ ਆ ਉਹ ਕਹਿੰਦੇ ਵੀ ਸ਼ਹਿਰ ਦੇ ਭਲੇ ਲਈ ਜਿਹੜਾ ਉਹ ਕੰਮ ਕਰ ਸਕਦੀ ਆ। ਸੋ ਕਹਿੰਦੇ ਵੀ ਉਹਨਾਂ ਨੂੰ ਜਦ ਪੱਤਰਕਾਰਾਂ ਨੇ ਪੁੱਛਿਆ ਸੀਗਾ ਵੀ ਕੀ ਤੁਸੀਂ ਕਰਨਾ ਹੈ, ਵੀ ਰੋਕਣਾ ਹੈ ਜਾਂ ਕਿੱਦਾਂ, ਕਹਿੰਦੇ ਵੀ ਮੇਰੇ ਕੋਲ ਕੋਈ ਲੀਗਲ ਅਥਾਰਟੀ ਨਹੀਂ ਹੈਗੀ ਟਰੰਪ ਹੋਣਾ ਦੇ ਪਲਾਨਸ ਨੂੰ ਜਿਹੜਾ ਉਹ ਸਟਾਪ ਕਰਨ ਦੇ ਲਈ। ਯਾਦ ਹੋਣਾ ਹਰਜੋਤ ਸਿੰਘ ਜੀ ਇਸੇ ਤਰੀਕੇ ਦਾ ਇੱਕ ਬਹੁਤ ਹੀ ਵੱਡੇ ਸ਼ਹਿਰ ਦਾ ਜਿਹੜਾ ਮੇਅਰ ਆ ਐਰਿਕ ਐਡਮਸ ਨਿਊਯਾਰਕ ਸਿਟੀ ਦਾ, ਉਹ ਵੀ ਟਰੰਪ ਹੋਣਾ ਦੇ ਇਵੈਂਚੁਅਲੀ ਗੁਣਗਾਣ ਲੱਗ ਗਿਆ ਸੀ ਜਦ ਉਸ ਦੇ ਉੱਤੇ ਲਾਏ ਗਏ ਜਿਹੜੇ ਚਾਰਜਿਸ ਆ ਉਹਨਾਂ ਨੂੰ ਸਾਈਡ ਦੇ ਉੱਤੇ ਕਰ ਦਿੱਤਾ ਗਿਆ ਸੀਗਾ। ਹੁਣ ਰੈਜ਼ੀਡੈਂਟਸ ਕੀ ਸੋਚਦੇ ਆ, ਕੀ ਉੱਥੇ ਦਾ ਮਾਹੌਲ ਜਿਹੜਾ ਉਹ ਬਣੂਗਾ,
ਉਹ ਇੱਕ ਵੱਖਰੀ ਜਿਹੜੀ ਗੱਲ ਆ। ਸੋ ਜਿੱਦਾਂ ਪਹਿਲਾਂ ਵੀ ਤੁਸੀਂ ਜ਼ਿਕਰ ਕਰਦੇ ਰਹੇ ਵੀ ਵਾਸ਼ਿੰਗਟਨ ਡੀਸੀ ਇੱਕ ਉਹ ਥਾਂ ਆ ਜਿੱਥੇ ਐਂਟੀ ਗਵਰਨਮੈਂਟ ਪ੍ਰੋਟੈਸਟ ਲਗਾਤਾਰ ਜਿਹੜੇ ਹੁੰਦੇ ਰਹਿੰਦੇ, ਖਾਸ ਕਰਕੇ ਹੁਣ ਟਰੰਪ ਹੁਣਾਂ ਦੇ ਉਲਟ ਪ੍ਰੋਟੈਸਟ ਕਰਨ ਦੇ ਲਈ ਵੱਖ-ਵੱਖ ਸੰਸਥਾਵਾਂ ਉੱਥੇ ਜਾ ਕੇ ਪ੍ਰੋਟੈਸਟ ਕਰਦੀਆਂ ਜਿਹੜੀਆਂ ਉਹ ਰਹਿੰਦੀਆਂ ਆ। ਉਹਨਾਂ ਦੇ ਨਾਲ ਕਿੱਦਾਂ ਦਾ ਵਰਤਾਰਾ ਰਹਿ ਸਕਦਾ ਆ, ਕੀ ਜਿਹੜਾ ਉੱਥੇ ਉਹ ਬਣੂਗਾ, ਇਹ ਜਿਹੜੀ ਹੁਣ ਅੱਗੇ ਆਉਣ ਵਾਲਾ ਸਮਾਂ ਜਿਹੜਾ ਉਹ ਦੱਸੂਗਾ। ਪਰ ਰਾਸ਼ਟਰਪਤੀ ਟਰੰਪ ਨੇ ਵਾਸ਼ਿੰਗਟਨ ਡੀਸੀ ਦਾ ਜਿਹੜਾ ਇੱਕ ਹਿਸਾਬ ਦੇ ਨਾਲ ਫੈਡਰਲ ਪੁਲਿਸ ਦੇ ਜ਼ਰੀਏ, ਫੈਡਰਲ ਏਜੰਟਸ ਦੇ ਜ਼ਰੀਏ ਇੱਕ ਹਿਸਾਬ ਦੇ ਨਾਲ ਕੰਟਰੋਲ ਲਾ ਐਂਡ ਆਰਡਰ ਦਾ ਆਪਣੇ ਹੱਥ ਦੇ ਵਿੱਚ ਲੈ ਲਿਆ ਹੈਗਾ ਆ। ਜੀ। ਅਗਲੀ ਅਗਲੀ ਖਬਰ ਜਿਹੜੀ ਜਿਹੜੀ ਆ ਉਹ ਜੀ 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 ਅਲਾਸਕਾ ਦੀ ਜੀ ਅਗਲੀ ਜਿਹੜੀ ਖਬਰ ਆ ਰਹੀ ਆ, ਉੱਥੇ ਦਾ ਇੱਕ ਬਹੁਤ ਹੀ ਵੱਡਾ ਜਿਹੜਾ ਗਲੇਸ਼ੀਅਰ ਆ ਉਸਦੇ ਕਰਕੇ ਫਲੱਡ ਹੋਣ ਦੀ ਜਿਹੜੀ ਸੰਭਾਵਨਾ ਆ ਉਹ ਬਹੁਤ ਜ਼ਿਆਦਾ ਵੱਧ ਚੁੱਕੀ ਆ। ਅਲਾਸਕਾ ਦਾ ਜੂਨੀਓ ਕਰਕੇ ਇਲਾਕਾ ਜਿਹੜਾ ਆ ਉੱਥੇ ਇਵੈਕੂਏਸ਼ਨਸ ਆਰਡਰ ਕੀਤੇ ਗਏ ਆ, ਕਿਉਂਕਿ ਗਲੇਸ਼ੀਅਰ ਫਲੱਡ ਜਿਹੜਾ ਕਿਤੇ ਵੀ ਉੱਥੇ ਆ ਸਕਦਾ ਆ। ਮੈਂਡਨਹਾਲ ਗਲੇਸ਼ੀਅਰ ਉਹਦਾ ਆਊਟਬਰਸਟ ਕਹਿੰਦੇ ਵੀ ਹੋ ਰਿਹਾ, ਜਿਸ ਦੇ ਕਰਕੇ ਰਸਤੇ 'ਚ ਆ ਰਹੇ ਜਿਹੜੇ ਘਰ ਆ ਉਹਨਾਂ ਦੇ ਵਿੱਚ ਬਹੁਤ ਵੱਡਾ ਜਿਹੜੇ ਹੜ੍ਹ ਆ, ਫਲੱਡਸ ਆ, ਉਹ ਆ ਸਕਦੇ ਨੇ। ਅਕਸਰ ਜਿਹੜੇ ਸਾਇੰਟਿਸਟ ਆ ਕਲਾਈਮੇਟ ਚੇਂਜ ਦੇ ਨਾਲ ਜਿਹੜੇ ਗਲੇਸ਼ੀਅਰਸ ਦੇ ਪਿਘਲਣ ਦਾ, ਉਹਦੇ ਵੱਡੇ ਵੱਡੇ ਟੋਟੇ ਜਿਹੜੇ ਆ ਉਸ ਦੇ ਨਾਲੋਂ ਟੁੱਟਣ ਦੀ ਜਿਹੜੀ ਗੱਲ ਆ ਉਸਨੂੰ ਜੋੜ ਕੇ ਪੇਸ਼ ਕਰਦੇ ਹੁੰਦੇ ਆ। ਸੋ ਸਾਇੰਟਿਸਟ ਨੇ ਵਾਰਨਿੰਗ ਜਿਹੜੀ ਇਸ ਟਾਈਮ ਦਿੱਤੀ ਆ ਵੀ ਜਿਹੜੇ ਫਲੱਡ ਵਾਟਰਸ ਇਸ ਟਾਈਮ ਰਿਕਾਰਡ ਤੋੜ ਫਲੋ ਹੋ ਰਹੇ ਨੇ ਡਾਊਨ ਸਟਰੀਮ ਉਸ ਬੇਸਿਨ ਦੇ ਵਿੱਚੋਂ, ਇਸ ਗਲੇਸ਼ੀਅਰ ਚੋਂ, ਉਹਦੇ ਨਾਲ ਕਾਫੀ ਜ਼ਿਆਦਾ ਜਿਹੜਾ ਉਹ ਨੁਕਸਾਨ ਹੋ ਸਕਦਾ ਆ। ਵਾਰਨਿੰਗਸ ਉੱਥੇ ਰਹਿ ਰਹੇ ਇਲਾਕੇ ਦੇ ਵਿੱਚ ਲੋਕਾਂ ਨੂੰ ਇਸ ਤਰੀਕੇ ਨਾਲ ਦਿੱਤੀਆਂ ਜਾ ਰਹੀਆਂ ਵੀ ਡੋਂਟ ਵੇਟ ਇਵੈਕੂਏਟ ਟੂਨਾਈਟ, ਵੀ ਅੱਜ ਦੇ ਅੱਜ ਹੀ ਜਿਹੜਾ ਆ ਤੁਸੀਂ ਇਵੈਕੂਏਟ ਕਰ ਜਾਓ, ਅਦਰਵਾਈਜ਼ ਤੁਹਾਡੇ ਲਈ ਮੁਸ਼ਕਲ ਜਿਹੜੀ ਉਹ ਆ ਸਕਦੀ ਹੈ। ਨੈਸ਼ਨਲ ਵੈਦਰ ਸਰਵਿਸ ਦਾ ਜਿਹੜਾ ਆਫਿਸ ਜੂਨੀ ਦੇ ਵਿੱਚ ਹੈਗਾ ਆ, ਉਹਨਾਂ ਨੇ ਐਕਸ ਦੇ ਉੱਤੇ ਇਸ ਤਰੀਕੇ ਦੇ ਨਾਲ ਪੋਸਟ ਕੀਤਾ ਸੀਗਾ। ਸੋ ਜਿਹੜਾ ਮੈਂਡਨਹਾਲ ਗਲੇਸ਼ੀਅਰ ਆ ਉਹ ਕਹਿੰਦੇ ਵੀ ਜਿਹੜੀ ਵੈਲੀ ਆ ਨਾਰਥ ਦੇ ਵਿੱਚ ਇਸ ਸ਼ਹਿਰ ਦੀ, ਉਸ ਨੂੰ ਪੂਰੀ ਤਰ੍ਹਾਂ ਭਰਦਾ ਆ। ਇੱਕ ਆਈਸ ਡੈਮ ਇਸ ਦੇ ਕਰਕੇ ਬਣ ਜਾਂਦਾ ਆ, ਤੇ ਜਿਹੜਾ ਮੈਲਟ ਵਾਟਰ ਲੇਕ ਆ, ਇੱਕ ਜਿਹੜੀ ਸੁਸਾਈਡ ਬੇਸਿਨ ਜਿਸ ਨੂੰ ਆਖਦੇ ਆ, ਉਸ ਨੂੰ ਬਾਅਦ ਦੇ ਵਿੱਚ ਉਹ ਫਿਲ ਕਰ ਦਿੰਦਾ ਆ। ਸੋ ਫਲੱਡਸ ਜਦੋਂ ਤੋਂ ਇਹ ਟੁੱਟਣੇ ਸ਼ੁਰੂ ਹੋਏ ਨੇ, ਗਲੇਸ਼ੀਅਰ ਜਾਂ ਪਿਘਲਣੇ ਸ਼ੁਰੂ ਹੋਏ ਨੇ, ਉਹਦੇ ਕਰਕੇ ਜਿਹੜਾ ਇੱਕ ਨੈਚੁਰਲ ਡੈਮ ਸੀਗਾ, ਆਈਸ ਡੈਮ ਸੀਗਾ, ਉਸ ਦੇ ਵਿੱਚ ਕਹਿ ਸਕਦੇ ਆ ਵੀ ਦਰਾਰਾਂ ਆ, ਤੇ ਪਾਣੀ ਜਿਹੜਾ ਉਹ ਤੇਜ਼ੀ ਦੇ ਨਾਲ ਉੱਥੋਂ ਵਹਿ ਰਿਹਾ ਆ, ਜਿਹਦੇ ਕਰਕੇ ਡਾਊਨ ਸਟਰੀਮ ਜਿਹੜੇ ਫਲੱਡਸ ਦੀ ਸੰਭਾਵਨਾ ਇਸ ਟਾਈਮ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਬਣੀ ਪਈ ਆ। ਅਗਲੀ ਖਬਰ ਵੱਲ ਚਲੀਏ ਤੇ ਅੱਜ ਦੀ ਜਿਹੜੀ ਫਾਈਨੈਂਸ਼ੀਅਲ ਟਾਈਮਸ ਆ ਉਹ ਇਹ ਰਿਪੋਰਟ ਕਰ ਰਹੀ ਹੈ ਵੀ ਪ੍ਰੈਜ਼ੀਡੈਂਟ ਟਰੰਪ ਹੁਣੀ ਯੂਕਰੇਨ ਦੀ ਜਿਹੜੀ ਸੀਜ਼ ਫਾਇਰ ਆ ਉਹਦੇ ਉੱਤੇ ਪਰਸੂ ਕਰ ਰਿਹਾ, ਉਹਦੇ ਉੱਤੇ ਕੰਮ ਕਰ ਰਿਹਾ, ਨਾ ਕਿ ਜੋ ਰਸ਼ੀਆ ਵਾਲੇ ਕਹਿੰਦੇ ਆ ਵੀ ਸਾਨੂੰ ਜਿਹੜੀ ਲੈਂਡ ਸਵੈਪ ਹੋਵੇ। ਇਹ ਯੂਰਪੀਅਨ ਮੁਲਕਾਂ ਦੇ ਜਿਹੜੇ ਲੀਡਰਸ ਆ, ਜਦੋਂ ਉਹਨਾਂ ਦੇ ਨਾਲ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਗੱਲਬਾਤ ਕੀਤੀ ਆ, ਤਦੋਂ ਇਹ ਗੱਲ ਬਾਹਰ ਆਈ ਹੈਗੀ ਆ। ਕਿਉਂਕਿ ਪਹਿਲਾਂ ਯੂਰਪੀਅਨ ਯੂਨੀਅਨ ਦੇ ਮੁਲਕਾਂ ਦੇ ਕੁਝ ਲੀਡਰਸ ਨਾਲ ਟਰੰਪ ਹੁਣੀ ਗੱਲਬਾਤ ਕਰ ਰਹੇ ਆ, ਕਰਨ ਜਾ ਵੀ ਰਹੇ ਆ, ਤੇ ਉਸ ਤੋਂ ਬਾਅਦ ਉਹ ਜ਼ੈਲੈਂਸਕੀ ਦੇ ਨਾਲ ਵੀ ਗੱਲਬਾਤ ਕਰਨਗੇ, ਤੇ ਫਿਰ ਜਿਹੜੀ ਆ ਸ਼ੁੱਕਰਵਾਰ ਨੂੰ ਜਿਹੜੀ ਮੀਟਿੰਗ ਆ ਉਹ ਰਸ਼ੀਆ ਦੇ ਪੁਟਿਨ ਹੋਣਾ ਦੇ ਨਾਲ ਹੋਣੀ ਹੈਗੀ ਆ। ਸੋ ਯੂਰਪੀਅਨ ਯੂਨੀਅਨ ਲੀਡਰਸ ਨੇ ਇਹ ਕਿਹਾ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਨੇ ਇਹ ਕਿਹਾ ਵੀ ਫੋਕਸ ਜਿਹੜਾ ਉਹਨਾਂ ਦਾ ਆ ਸੀਜ਼ ਫਾਇਰ ਹੀ ਹੋਊਗਾ ਯੂਕਰੇਨ ਦੇ ਵਿੱਚ ਜਿਹੜੀ ਉਹਨਾਂ ਦੀ ਸਮਿਟ ਹੋਣ ਜਾ ਰਹੀ ਹੈਗੀ ਆ। ਜੇ ਨਹੀਂ ਬਣਦੀ ਗੱਲ, ਉਹ ਤੋਂ ਬਾਅਦ ਕਹਿੰਦੇ ਵੀ ਰਸ਼ੀਅਨ ਲੀਡਰ ਦੇ ਉੱਤੇ ਜਿਹੜਾ ਇੱਕ ਤਰ੍ਹਾਂ ਦਾ ਪ੍ਰੈਸ਼ਰ ਪਾਇਆ ਜਾਊਗਾ ਇਫ ਹੀ ਰਿਫਿਊਜ਼ ਟੂ ਕੰਪਲਾਈ। ਸੋ ਇਹ ਡਿਪਲੋਮੇਸੀ ਦਾ ਕਾਫੀ ਜਿਹੜਾ ਇੰਟੈਂਸ ਡੇ ਹੋਊਗਾ ਅੱਜ ਵੀ, ਤੇ ਸਮਿਟ ਤੋਂ ਪਹਿਲਾਂ, ਕਿਉਂਕਿ ਵੱਖ-ਵੱਖ ਲੀਡਰਾਂ ਦੇ ਨਾਲ ਜੋ ਜ਼ੈਲੈਂਸਕੀ ਆ ਪ੍ਰੈਜ਼ੀਡੈਂਟ ਯੂਕਰੇਨ ਦੇ, ਉਹ ਵੀ ਗੱਲਬਾਤ ਕਰ ਰਹੇ ਆ, ਤੇ ਰਸ਼ੀਆ ਦੇ ਪ੍ਰੈਜ਼ੀਡੈਂਟ ਵੀ ਆਪਣੇ ਸਾਥੀਆਂ ਨਾਲ ਗੱਲਬਾਤ ਕਰ ਰਹੇ ਆ, ਤੇ ਇੱਧਰ ਅਮਰੀਕਾ ਦੇ ਪ੍ਰੈਜ਼ੀਡੈਂਟ ਵੀ ਆਪਣੇ ਜਿਹੜੇ ਸਾਥੀ ਮੁਲਕ ਆ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਹੈਗੇ ਆ। ਜਰਮਨ ਦੇ ਚਾਂਸਲਰ ਮਰਜ਼ ਜੋ ਆ ਉਹਨਾਂ ਨੇ ਇਹ ਕਿਹਾ ਵੀ ਟਰੰਪ ਉਹਨਾਂ ਨੇ ਬ੍ਰੌਡਲੀ ਇਹ ਕਿਹਾ ਆ ਵੀ ਅਸੀਂ ਹੋਰ ਪ੍ਰੈਸ਼ਰ ਜਿਹੜਾ ਰਸ਼ੀਆ ਦੇ ਉੱਤੇ ਪਾਵਾਂਗੇ, ਕਿਉਂਕਿ ਯੂਰਪ ਵੀ ਚਾਹੁੰਦਾ ਵੀ ਕਿਸੇ ਨਾ ਕਿਸੇ ਤਰ੍ਹਾਂ ਜਿਹੜੀ ਲੜਾਈ ਆ ਉਹ ਖਤਮ ਹੋਵੇ। ਯੂਐਸ ਟ੍ਰੇਜਰ ਸੈਕਟਰੀ ਸਕਾਟ ਬਸੈਂਟ ਉਹਨਾਂ ਨੇ ਇਹ ਕਿਹਾ ਵੀ ਸੈਂਕਸ਼ਨ ਜਾਂ ਸੈਕੰਡਰੀ ਟੈਰਿਫ ਰਸ਼ੀਆ ਦੇ ਕੋਲ ਰਸ਼ੀਆ ਦੇ ਅਗੇਂਸਟ ਇਨਕਰੀਜ਼ ਕੀਤੇ ਜਾ ਸਕਦੇ ਆ ਜੇ ਗੱਲਬਾਤ ਸਿਰੇ ਨਾ ਚੜੀ। ਸੋ ਸਟਾਰਟ ਹੋਣ ਤੋਂ ਪਹਿਲਾਂ ਇਸ ਮੀਟਿੰਗ ਦੇ ਵਿੱਚ ਯੂਰਪੀਅਨ ਲੀਡਰਸ ਜਿਹੜੇ ਆ ਉਹਨਾਂ ਨੇ ਇਹ ਕਿਹਾ ਆ ਵੀ ਬਹੁਤ ਸਾਰੇ ਲੋਕ ਇਹ ਚਾਹੁੰਦੇ ਆ ਵੀ ਜਿਹੜੀ ਡੀਲ ਆ ਬਣ ਜਾਵੇ।
ਜ਼ੈਲੈਂਸਕੀ ਉਹਨਾਂ ਨੇ ਇਹ ਕਿਹਾ ਵੀ ਜਿਹੜਾ ਪੁਟਿਨ ਆ ਉਹ ਤਾਂ ਬਲਫ ਕਰਦਾ ਹੈਗਾ ਆ। ਇਹ ਯੂਕਰੇਨ ਦੇ ਪ੍ਰੈਜ਼ੀਡੈਂਟ ਵਲਾਡੀਮੀਰ ਜ਼ੈਲੈਂਸਕੀ ਉਹਨਾਂ ਨੇ ਇਹ ਕਿਹਾ ਵੀ ਉਹ ਸਿਰਫ ਬਲਫ ਕਰਦਾ ਆ ਤੇ ਉਹਨ ਕੋਈ ਜਿਹੜੀ ਗੱਲਬਾਤ ਆ ਉਹ ਨਹੀਂ ਮੰਨਣੀ ਹੈ, ਨਹੀਂ ਸਾਡਾ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਹੋਇਆ ਹੈਗਾ। ਜੋ ਯੂਕੇ ਦੇ ਪ੍ਰਾਈਮ ਮਿਨਿਸਟਰ ਕੀਅਰ ਸਟਾਰਮਰ ਆ ਉਹਨਾਂ ਨੇ ਇਹ ਕਿਹਾ ਆ ਵੀ ਕੁਛ ਪ੍ਰੋਗਰੈਸ ਹੋ ਰਹੀ ਆ ਤਾਂ ਕਿ ਜਿਹੜੀ ਯੂਕਰੇਨ ਦੀ ਸਿਕਿਉਰਿਟੀ ਉਹ ਇੱਕ ਤਰ੍ਹਾਂ ਨਾਲ ਉਹਦੀ ਗਰੰਟੀ ਦਿੱਤੀ ਜਾਵੇ। ਸੋ ਯੂਐਸ ਬੈਕ ਕਰ ਰਿਹਾ ਯੂਕਰੇਨ ਦਾ ਰੋਲ ਸੀਜ਼ ਫਾਇਰ ਟੈਰੀਟਰੀ ਦੇ ਸੰਬੰਧ ਦੇ ਵਿੱਚ। ਮੈਕਰੋਨ ਜੋ ਫਰਾਂਸ ਦੇ ਜਿਹੜੇ ਹੈਗੇ ਆ ਲੀਡਰ, ਉਹਨਾਂ ਦੇ ਨਾਲ ਮੈਨੂੰ ਮੈਕਰੋਨ ਉਹਨਾਂ ਦੇ ਨਾਲ ਵੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੀ ਇਸ ਵਿਸ਼ੇ ਦੇ ਉੱਤੇ ਜਿਹੜੀ ਗੱਲਬਾਤ ਆ ਉਹ ਹੋਈ ਹੈਗੀ ਆ। ਟਰੰਪ ਉਹਨਾਂ ਨੇ ਪਰ ਇਹ ਕਲੀਅਰਲੀ ਕਿਹਾ, ਕਹਿੰਦੇ ਪਈ ਨੋਬਡੀ ਵਟ ਯੂਕਰੇਨ ਕੈਨ ਨੈਗੋਸ਼ੀਏਟ ਕੰਟਰੀਜ਼ ਅਫੇਅਰ। ਉਹਨਾਂ ਨੇ ਕਿਹਾ ਵੀ ਅਲਟੀਮੇਟਲੀ ਤਾਂ ਯੂਕਰੇਨ ਨੂੰ ਹੀ ਜਿਹੜਾ ਆ ਕਰਨਾ ਪੈਣਾ ਆ ਤੇ ਯੂਕੇ ਬਿਲਕੁਲ ਕਹਿੰਦੇ ਆ ਵੀ ਜਿਹੜੀ ਯੂਕਰੇਨ ਆ ਉਹਨੂੰ ਗਰੰਟੀ ਹੋਣੀ ਚਾਹੀਦੀ ਆ। ਵਿਵਾਦ ਦੇ ਵਿੱਚ ਜੇ ਗੱਲਬਾਤ ਹੋ ਵੀ ਜਾਂਦੀ ਆ ਕਿਸੇ ਤਰ੍ਹਾਂ ਦਾ ਜਿਹੜਾ ਰਸ਼ੀਆ ਨੂੰ ਉਹਨਾਂ ਦੇ ਅਗੇਂਸਟ ਸ਼ਰਾਰਤ ਨਾ ਕੀਤੀ ਜਾਵੇ। ਜੀ ਟਰੰਪ ਜਿਹੜੇ ਆ ਉਹ ਇਸ ਚੀਜ਼ ਦੇ ਵਿੱਚ ਹੁਣ ਕੀ ਅੱਗੇ ਗੱਲਬਾਤ ਕਰਦੇ ਆ ਉਹ ਦੇਖਣ ਵਾਲੀ ਗੱਲ ਜਿਹੜੀ ਰਹੇਗੀ। ਪਰ ਟਰੰਪ ਤੇ ਪੁਤਿਨ ਦੀ ਮੁਲਾਕਾਤ ਆਉਂਦੇ ਸ਼ੁੱਕਰਵਾਰ ਨੂੰ ਜਿਹੜੀ ਉਹ ਹੋਣੀ ਆ ਯੂਰਪ ਦੇ ਵਿੱਚ, ਜਰਮਨੀ ਦੇ ਵਿੱਚ। ਇਸ ਮੌਕੇ ਜ਼ੈਲੈਂਸਕੀ ਜਿਹੜੇ ਉਹ ਗਏ ਹੋਏ ਆ ਤੇ ਆਨਲਾਈਨ ਕਹਿੰਦੇ ਵੀ ਉਹਨਾਂ ਦੀ ਮੀਟਿੰਗ ਕੀਤੀ ਜਾਵੇਗੀ। ਸੋ ਜਿੱਦਾਂ ਮੈਕਰੋਨ ਦੇ ਹਵਾਲੇ ਨਾਲ ਤੁਸੀਂ ਜਿਹੜਾ ਉਹ ਦੱਸ ਰਹੇ ਆ, ਮੈਕਰੋਨ ਹੋਣਾ ਦਾ ਇਹ ਮੰਨਣਾ ਹੈ, ਇਹ ਕਹਿ ਰਹੇ ਆ ਵੀ ਟਰੰਪ ਜਿਹੜਾ ਯੂਕਰੇਨ ਨੂੰ ਚਾਹੁੰਦੇ ਆ ਵੀ ਯੂਕਰੇਨ ਰਸ਼ੀਆ ਦੇ ਨਾਲ ਇਸ ਜ਼ਮੀਨ ਦੇ ਵਿਵਾਦ ਨੂੰ ਲੈ ਕੇ ਹੁਣ ਗੱਲਬਾਤ ਜਿਹੜੀ ਉਹ ਕਰੇ ਵੀ ਰਸ਼ੀਅਨ ਬੋਲਦੇ ਜਿਹੜੇ ਇਲਾਕੇ ਉਹਨਾਂ ਨੇ ਕਬਜ਼ੇ ਅਧੀਨ ਲਏ ਆ ਵੀ ਉਹ ਪੱਕੇ ਉਹਨਾਂ ਨੂੰ ਦੇ ਦਿੱਤੇ ਜਾਣ। ਮੈਕਰੋਨ ਨੇ ਇਹ ਜਿਹੜਾ ਹੁਣ ਬਿਆਨ ਦਿੱਤਾ ਆ। ਸੋ ਇੱਕ ਪਾਸੇ ਇਹ ਵੀ ਗੱਲਾਂ ਆ ਰਹੀਆਂ, ਹੁਣ ਦੇਖੋ ਦੋਨੋਂ ਗੱਲਾਂ ਜਿਹੜੀਆਂ ਇਸ ਟਾਈਮ ਸਾਹਮਣੇ। ਇੱਕ ਪਾਸੇ ਇਹ ਦਾਅਵਾ ਕੀਤਾ ਜਾ ਰਿਹਾ ਵੀ ਸਿਰਫ ਸੀਜ਼ ਫਾਇਰ ਨੂੰ ਲੈ ਕੇ ਗੱਲ ਹੋਊਗੀ, ਜਿਹੜੀ ਫਾਈਨੈਂਸ਼ੀਅਲ ਟਾਈਮ ਰਿਪੋਰਟ ਕਰ ਰਹੀ ਆ। ਜਿਹੜਾ ਰੋਇਟਰਸ ਆ ਉਹ ਇਹ ਰਿਪੋਰਟ ਕਰ ਰਿਹਾ ਵੀ ਮੈਕਰੋਨ ਕਹਿੰਦਾ ਆ ਵੀ ਇਹ ਕਹਿੰਦੇ ਵੀ ਟੈਰੀਟਰੀ ਨੂੰ ਲੈ ਕੇ ਜਿਹੜੀ ਉਹ ਗੱਲਬਾਤ ਹੋਵੇ। ਸੋ ਮੋਸਟ ਪ੍ਰੋਬਬਲੀ ਦੋਨੋਂ ਗੱਲਾਂ ਜਿਹੜੀਆਂ ਉਹ ਹੋਣ ਦੀ ਉੱਥੇ ਸੰਭਾਵਨਾ ਜਿਹੜੀ ਉੱਥੇ ਹੈਗੀ ਆ। ਸੋ ਪਰ ਆਨਲਾਈਨ ਜਾ ਕੇ ਜਿਹੜੀ ਮੀਟਿੰਗ ਆ ਜ਼ੈਲੈਂਸਕੀ ਦੀ ਟਰੰਪ ਹੋਣਾ ਦੇ ਨਾਲ ਯੂਰਪ ਤੋਂ ਜਿਹੜੀ ਉਹ ਹੋਊਗੀ। ਯੂਕਰੇਨ ਦੇ ਹਰਜੋਤ ਸਿੰਘ ਜੀ ਭਵਿੱਖ ਦਾ ਮਾਮਲਾ ਤੇ ਯੂਕਰੇਨ ਇਸ ਗੱਲਬਾਤ ਦੇ ਵਿੱਚ ਕਿਤੇ ਨਜ਼ਰ ਨਹੀਂ ਜਿਹੜਾ ਉਹ ਆ ਰਿਹਾ ਹੈਗਾ। ਹਾਂ, ਉਹਦੇ ਉੱਤੇ ਦਬਾਅ ਜਿਹੜਾ ਉਹ ਜ਼ਰੂਰ ਪੈ ਰਿਹਾ ਆ ਇਸ ਟਾਈਮ ਵੀ ਕੀ ਜਿਹੜਾ ਉਹ ਚੱਲ ਰਿਹਾ। ਸੋ ਟਰੰਪ ਹੋਣਾ ਦਾ ਵੀ ਕਈ ਵਾਰੀ ਨਹੀਂ ਪਤਾ ਲੱਗਦਾ, ਕਈ ਵਾਰੀ ਪੁਤਿਨ ਨੂੰ ਔਖੇ ਹੋ ਜਾਂਦੇ ਆ ਵੀ ਇੱਦਾਂ ਕਰ ਦੇਣਾ ਆ ਤੇ ਵਿੱਚੇ ਜਿਹੜਾ ਜ਼ੈਲੈਂਸਕੀ ਆ ਉਸ ਨੂੰ ਵੀ ਇੱਦਾਂ ਲੱਗ ਰਿਹਾ ਵੀ ਹਾਂ ਭਾਈ ਤੈਨੂੰ ਸਾਡੀ ਗੱਲ ਜਿਹੜੀ ਨਾਲ ਦੇ ਨਾਲ ਮੰਨਣੀ ਹੀ ਪੈਣੀ ਹੈਗੀ ਆ। ਅਗਲੀ ਖਬਰ ਵੀਅਤਨਾਮ ਤੋਂ ਆ ਰਹੀ ਆ। ਵੀਅਤਨਾਮ ਕਹਿੰਦੇ ਭਈ ਅਗਲਾ ਏਸ਼ੀਅਨ ਟਾਈਗਰ ਬਣਨਾ ਚਾਹੁੰਦਾ ਆ ਤੇ ਉਹਨਾਂ ਦੇ ਜਿਹੜੇ ਪ੍ਰੈਜ਼ੀਡੈਂਟ ਆ ਉਹਨਾਂ ਨੇ ਅੱਜ ਅਨਾਉਂਸ ਕੀਤਾ ਹੈ ਵੀ ਅਸੀਂ ਆਪਣੀ ਇਕਨੋਮੀ ਨੂੰ ਪੂਰੀ ਤਰ੍ਹਾਂ ਓਵਰਹਾਲ ਕਰਨ ਜਾ ਰਹੇ ਹੈਗੇ ਆ। ਹੋ ਚੀ ਮਿਨ ਜੋ ਹਨੋਈ ਦੇ ਵਿੱਚ ਸੈਂਟਰਲ ਪਾਰਟੀ ਸਕੂਲ, ਉੱਥੇ ਕਮਿਊਨਿਸਟ ਪਾਰਟੀ ਦੇ ਜਿਹੜੇ ਚੀਫ ਟੋ ਲੈਮ ਉਹਨਾਂ ਨੇ ਡਿਕਲੇਅਰ ਕੀਤਾ ਵੀ ਨਵਾਂ ਹੁਣ ਜਿਹੜਾ ਇੱਕ ਤਰ੍ਹਾਂ ਨਾਲ ਏਰਾ ਆ ਗਿਆ ਆ ਡਿਵੈਲਪਮੈਂਟ ਦਾ। ਤੇ ਉਹਨਾਂ ਦੀ ਜਿਹੜੀ ਸਪੀਚ ਆ ਕਹਿੰਦੇ ਵੀ ਮੋਰ ਦੈਨ ਸਿੰਬੋਲਿਕ ਗਿਣੀ ਜਾ ਰਹੀ ਆ। ਇਹ 'ਚ ਸਿਗਨਲ ਕੀਤਾ ਗਿਆ ਆ ਵੀ ਆਉਣ ਵਾਲੇ ਦਹਾਕਿਆਂ ਦੇ ਵਿੱਚ ਵੀਅਤਨਾਮ ਦੀ ਇਕਨੋਮੀ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਓਵਰਹਾਲ ਹੋਊਗਾ। ਸੋ ਮੋਸਟਲੀ ਜਿਹੜੇ ਬਾਹਰਲੇ ਮੁਲਕ ਆ ਉਹਨਾਂ ਨੂੰ ਓਪਨ ਕੀਤਾ ਜਾਊਗਾ। ਅਮਰੀਕਾ ਵਾਲੇ ਵੀ ਕਾਫੀ ਕੁਝ ਜਿਹੜਾ ਵੀਅਤਨਾਮ 'ਚ ਇਨਵੈਸਟ ਕਰ ਰਹੇ ਹੈਗੇ ਆ। ਕਹਿੰਦੇ ਵੀ ਵੀਅਤਨਾਮ 2045 ਤਾਈਂ ਪੂਰਾ ਅਮੀਰ ਬਣਨਾ ਚਾਹੁੰਦਾ ਆ ਤੇ ਏਸ਼ੀਆ ਦਾ ਅਗਲਾ ਟਾਈਗਰ ਇਕਨੋਮੀ ਬਣਨਾ ਚਾਹੁੰਦਾ ਹੈਗਾ। ਇਹ ਟਰਮ ਜਿਹੜੀ ਆ ਯੂਜ਼ ਪਹਿਲਾਂ ਕੀਤੀ ਗਈ ਸੀ ਸਾਊਥ ਕੋਰੀਆ ਤੇ ਤਾਈਵਾਨ ਦੇ ਵਿੱਚ ਵੀ। 1990 ਦੇ ਵਿੱਚ ਵੀਅਤਨਾਮ ਜਿਹੜਾ ਆ ਉਹ $1200 ਵਰਥ ਆਫ ਗੁੱਡਸ ਤੇ ਸਰਵਿਸਿਜ਼ ਇੱਕ ਸਾਲ ਦੇ ਵਿੱਚ ਇੱਕ ਬੰਦਾ ਜਿਹੜਾ ਇੱਕ ਤਰ੍ਹਾਂ ਨਾਲ ਅਫੋਰਡ ਕਰ ਸਕਦਾ ਸੀ। ਸੋ ਜੋ ਕਿ ਹੁਣ ਉਹ ਫਿਗਰ 13 ਸਾਲਾਂ 'ਚ $16,385 ਤੱਕ ਜਿਹੜਾ ਪਹੁੰਚ ਗਿਆ ਹੈਗਾ। ਸੋ ਸਾਰਿਆਂ ਨੂੰ ਪਤਾ ਵੀ ਵੀਅਤਨਾਮੀ ਮੂਲ ਦੇ ਲੋਕ ਬਹੁਤ ਸਾਰੇ ਅਮਰੀਕਾ ਦੇ ਵਿੱਚ ਵੀ ਰਹਿੰਦੇ ਆ, ਪਿੱਛੇ ਉਹ ਹੈਲਪ ਵੀ ਬਹੁਤ ਕਰਦੇ ਹੈਗੇ ਆਪਣੇ ਜਿਹੜੇ ਉਹਨਾਂ ਦੇ ਜੋ ਦੋਸਤ ਮਿੱਤਰ ਰਿਸ਼ਤੇਦਾਰ ਹੈਗੇ ਆ। ਐਕਸਪੋਰਟ ਇੱਕ ਤਰ੍ਹਾਂ ਨਾਲ ਬੂਮ ਕਰ ਰਿਹਾ ਵੀਅਤਨਾਮ ਦੇ ਵਿੱਚ ਤੇ ਉਹ ਕਹਿ ਰਹੇ ਆ ਵੀ ਇਹ ਜਿਹੜਾ ਐਕਸਪੋਰਟ ਆ ਇਹ ਇਦਾਂ ਹੀ ਨਹੀਂ ਚੱਲਦਾ ਰਹਿਣਾ, ਕਦੇ ਨਾ ਕਦੇ ਇਹ ਚੇਂਜ ਵੀ ਹੋ ਜਾਂਦਾ ਹੈਗਾ ਆ। $123.5 ਬਿਲੀਅਨ ਦਾ ਜਿਹੜਾ ਟ੍ਰੇਡ ਸਰਪਲਸ ਦੱਸਿਆ ਗਿਆ ਯੂਐਸਏ ਦੇ ਨਾਲ ਇਨ 2024।
ਜਿਹਦੇ ਕਰਕੇ ਜਿਹੜੇ ਟਰੰਪ ਹੁਣੀ ਕਾਫੀ ਗੁੱਸੇ 'ਚ ਆਏ ਵੀ ਇਹ ਕੀ ਗੱਲ ਆ ਵੀ ਇੰਨਾ ਜ਼ਿਆਦਾ ਜਿਹੜਾ ਸਾਡੇ ਤੇ ਸਰਪਲਸ ਹੈਗਾ ਹੈ ਵੀਅਤਨਾਮ ਵੱਲੋਂ, ਤੇ ਉਹਨਾਂ ਨੇ 46% ਜਿਹੜਾ ਇੰਪੋਰਟ ਟੈਕਸ ਆ ਵੀਅਤਨਾਮ ਦੀਆਂ ਜਿਹੜੀਆਂ ਚੀਜ਼ਾਂ ਆ ਉਹਨਾਂ ਦੇ ਉੱਤੇ ਲਾ ਦਿੱਤਾ। ਤੇ ਉਹ ਤੋਂ ਬਾਅਦ ਫਿਰ ਦੋਨੋਂ ਹੀ ਜਿਹੜੀਆਂ ਦੋਨਾਂ ਸਾਈਡਸ ਵੀਅਤਨਾਮ ਤੇ ਅਮਰੀਕਾ ਵਾਲੇ ਐਗਰੀ ਕਰ ਗਏ ਤੇ 20% ਦੀ ਜਿਹੜੀ ਲੈਵੀ ਆ ਉਹ ਲਾਈ ਗਈ ਹੈਗੀ ਆ। ਸੋ ਉਹਦੇ ਨਾਲ ਦੋਨਾਂ ਮੁਲਕਾਂ ਨੂੰ ਜਿਹੜਾ ਆ ਫਾਇਦਾ ਹੋਣ ਜਾ ਰਿਹਾ ਹੈ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਇਕੋਨਮੀ ਦੇ ਨਾਲ ਹੀ ਸੰਬੰਧਿਤ ਗੱਲਬਾਤ ਦੇ ਵਿੱਚ ਗੱਲ ਕਰਦੇ ਜਾਈਏ। ਇਸ ਟਾਈਮ ਜਿਹੜੇ ਬੈਸੈਂਟ ਨੇ US ਟ੍ਰੈਜਰੀ ਸਕੱਤਰ ਸਕਾਟ ਬੈਸੈਂਟ, ਉਹਨਾਂ ਨੇ ਮੰਗ ਕੀਤੀ ਆ ਵੀ ਭਾਈ ਚੱਪਾ ਨਹੀਂ, ਅੱਧਾ ਨਹੀਂ, ਇੱਕ ਨਹੀਂ, ਸਵਾ ਨਹੀਂ, 1.5% ਜਿਹੜਾ ਵਿਆਜ ਆ ਉਹ ਘਟਾਉਣਾ ਚਾਹੀਦਾ ਆ। ਸੋ 150 ਬੇਸਿਸ ਪੁਆਇੰਟ ਰੇਟਸ ਲੋਵਰ ਕਰਨ ਦੀ ਜਿਹੜੀ ਮੰਗ ਆ ਫੈਡ ਰਿਜ਼ਰਵ ਨੂੰ ਟ੍ਰੈਜਰੀ ਸਕੱਤਰ ਜਿਹੜੇ ਸਕਾਟ ਬੈਸੈਂਟ ਆ ਉਹਨਾਂ ਨੇ ਕੀਤੀ ਹੈਗੀ ਆ। ਅਗਲੇ ਮਹੀਨੇ ਇਹਨਾਂ ਦੀਆਂ ਜਿਹੜੀਆਂ ਮੀਟਿੰਗਸ ਆ ਉਹ ਹੋਣੀਆਂ ਆ ਸਤੰਬਰ ਦੇ ਵਿੱਚ। ਫੈਡ ਦੇ ਚੇਅਰਮੈਨ ਦੇ ਅੰਡਰ ਜਿਹੜੇ ਇਸ ਟਾਈਮ ਜਰੋਮ ਪਾਵਲ ਨੇ ਤੇ ਫੈਡ ਰਿਜ਼ਰਵ ਦੇ ਜਿਹੜੇ ਵੱਖ-ਵੱਖ ਇਲਾਕਿਆਂ ਦੇ ਜਿਹੜੇ ਗਵਰਨਰਸ ਆ ਉਹਨਾਂ ਨੂੰ ਇਹਨਾਂ ਨੇ ਹੁਣ ਮੰਗ ਕੀਤੀ ਆ। ਪਿਛਲੇ ਮਹੀਨੇ ਦੀ ਜਿਹੜੀ ਫੈਡ ਰਿਜ਼ਰਵ ਆ ਉਹਨਾਂ ਨੇ ਕੋਈ ਵੀ ਚੇਂਜਸ ਵਿਆਜ ਦਰ ਦੇ ਵਿੱਚ ਨਹੀਂ ਸੀ ਕੀਤਾ। 4.25 ਤੋਂ 4.5% ਦੇ ਦਰਮਿਆਨ ਹੀ ਜਿਹੜਾ ਮੂਲ ਸੈਂਟਰਲ ਬੈਂਕ ਦੇ ਦੁਆਰਾ ਹੋਰ ਬੈਂਕਾਂ ਨੂੰ ਦਿੱਤੇ ਜਾਂਦਾ ਵਿਆਜ ਦਰ ਆ ਉੱਥੇ ਰੱਖਿਆ ਸੀ। ਸੋ ਜਿਹੜੇ ਸਕਾਟ ਬੈਸੈਂਟ ਆ ਉਹ ਇਸ ਟਾਈਮ ਇਹ ਚਾਹੁੰਦੇ ਨੇ ਵੀ ਇਸ ਨੂੰ 1.5% ਤੱਕ ਘਟਾ ਕੇ 3% ਦੇ ਉੱਤੇ ਜਿਹੜਾ ਐਟਲੀਸਟ ਆ ਉਹ ਲੈ ਆਂਦਾ ਜਾਵੇ, 2.25 ਤੋਂ 3% ਦੇ ਉੱਤੇ ਇਸ ਨੂੰ ਲੈ ਆਂਦਾ ਜਾਵੇ। ਬਿਊਰੋ ਆਫ ਲੇਬਰ ਸਟੈਟਿਸਟਿਕਸ ਉਹਨਾਂ ਨੇ ਜਿਹੜੇ ਨੰਬਰ ਬੀਤੇ ਦਿਨਾਂ 'ਚ ਸ਼ੇਅਰ ਕੀਤੇ ਸੀਗੇ, ਇਹ ਦੱਸਿਆ ਸੀਗਾ ਵੀ ਜਿਹੜੀ ਲੇਬਰ ਮਾਰਕੀਟ ਆ ਉਹਦੇ ਵਿੱਚ ਕਾਫੀ ਜ਼ਿਆਦਾ ਕੂਲ ਡਾਊਨ ਹੋ ਗਿਆ ਆ ਤੇ ਆਪਣੇ ਜਿਹੜੇ ਕੱਟਸ ਆ, ਜੌਬ ਕੱਟਸ ਆ ਉਹ ਜਿਹੜੀਆਂ ਉਹ ਸਾਹਮਣੇ ਆਈਆਂ ਸੀਗੀਆਂ। ਉਧਰ ਨਾਲ ਖਬਰ ਇਹਨਾਂ ਨੇ ਇਹ ਵੀ ਦਿੱਤੀ ਗੱਲਬਾਤ ਕਰਦੇ ਹੋਏ ਬੈਸੈਂਟ ਹੁਣਾਂ ਨੇ ਵੀ ਕਹਿੰਦੇ 10 ਜਾਂ 11 ਕੈਂਡੀਡੇਟਸ ਇਸ ਟਾਈਮ ਅਸੀਂ ਅੰਡਰ ਕੰਸੀਡਰੇਸ਼ਨ ਆ। ਲਿਸਟ ਜਿਹੜੀ ਉਹ ਬਣ ਚੁੱਕੀ ਆ ਜੋ ਕਿ ਜਰੋਮ ਪਾਵਲ ਨੂੰ ਬਾਅਦ ਦੇ ਵਿੱਚ ਸਕਸੀਡ ਕਰਨਗੇ, ਯਾਨੀ ਕਿ ਉਹਨਾਂ ਦੀ ਥਾਂ ਜਿਹੜੀ ਉਹ ਲੈਣਗੇ। ਮਈ ਦੇ ਵਿੱਚ ਜਰੋਮ ਪਾਵਲ ਦੀ ਜਿਹੜੀ ਮਿਆਦ ਆ ਉਹ ਉਹਨਾਂ ਦੇ ਅਹੁਦੇ ਦੇ ਉੱਤੇ ਰਹਿਣ ਦੀ ਉਹ ਪੁੱਗਣ ਜਾ ਰਹੀ ਹੈਗੀ ਆ। ਸੋ ਨਾਮ ਜਿਹੜੇ ਉਹਨਾਂ ਨੇ ਦੱਸੇ ਨਹੀਂ, ਪਰ ਉਹਨਾਂ ਨੇ ਇਹ ਦੱਸਿਆ ਆ ਵੀ 11 ਜਾਣਿਆਂ ਦੇ 10 ਤੋਂ 11 ਜਾਣਿਆਂ ਦੇ ਨਾਮ ਜਿਹੜੇ ਆ ਉਹ ਹੈਗੇ ਨੇ। CNBC ਰਿਪੋਰਟ ਕਰ ਰਿਹਾ ਸੀਗਾ ਵੀ ਇਹਨਾਂ ਦੇ ਵਿੱਚ ਚੀਫ ਮਾਰਕੀਟ ਸਟ੍ਰੈਟਜਿਸਟ ਜੈਫਰੀਜ਼ ਤੇ ਡੇਵਿਡ ਜ਼ਰਵੋਸ, ਰਿਕ ਰਾਈਡਰ ਇਹ ਇਨਵੈਸਟਮੈਂਟ ਆਫਿਸਰ ਨੇ ਬਲੈਕ ਰੌਕ ਦੇ। ਫੈਡ ਦੇ ਜਿਹੜੇ ਉੱਦਾਂ ਗਵਰਨਰ ਲੈਰੀ ਲਿੰਡਸੇ, ਇਹਨਾਂ ਦੇ ਨਾਮ ਜਿਹੜੇ ਉਹ ਆਏ ਆ। ਕਹਿੰਦੇ ਵੀ ਇਹ ਹੁਣ ਸਾਰੇ ਜਣੇ ਇਸ ਟਾਈਮ ਮੋਹਰੇ ਆ। ਸਟੀਫਨ ਮਿਰਾਨ ਜਿਨ੍ਹਾਂ ਦਾ ਨਾਮ ਇਸ ਟਾਈਮ ਸਾਹਮਣੇ ਲਿਆਂਦਾ ਸੀ, ਟਰੰਪ ਹੁਣਾਂ ਨੇ ਨੋਮੀਨੇਟ ਕੀਤਾ ਸੀਗਾ ਉਹਨਾਂ ਨੂੰ ਵੀ ਜਿਹੜੇ ਫੈਡ ਬੋਰਡ ਦੇ ਉੱਤੇ ਐਗਜ਼ਿਸਟਿੰਗ ਓਪਨਿੰਗ ਆ ਉਹਨਾਂ ਨੂੰ ਫਿਲ ਜਿਹੜਾ ਉਹ ਕਰਨ ਦੇ ਲਈ 14 ਸਾਲ ਦੀ ਜਿਹੜੀ ਟਰਮ ਆ ਉਹ ਇਸ ਵਾਰੀ ਓਪਨ ਜਿਹੜੀ ਉਹ ਹੋਣੀ ਆ ਤੇ ਨਵੇਂ ਕੈਂਡੀਡੇਟ ਟਰੰਪ ਹੁਣਾਂ ਨੂੰ ਪਿਕ ਕਰਨ ਨੂੰ ਜਿਹੜਾ ਉਹ ਮਿਲਣਾ ਆ। ਉਹ ਜਰੋਮ ਪਾਵਲ ਨੂੰ ਵੀ ਉਹਨਾਂ ਨੇ ਹੀ ਪਿਕ ਜਿਹੜਾ ਹਰਜੋਤ ਸਿੰਘ ਜੀ ਕੀਤਾ ਸੀਗਾ। ਤੇ ਚੇਂਜਸ ਜਿਹੜੇ ਆਉਂਦੇ ਰਹਿੰਦੇ ਆ ਵਿਚਾਰਧਾਰਾ ਦੇ ਵਿੱਚ ਵੀ, ਲੋਕਾਂ ਦੇ ਬਹੁਤ ਕੁਝ ਜਿਹੜਾ ਉਹ ਦੇਖਦੇ ਰਹਿੰਦੇ ਆ। ਸੋ ਇਸ ਮੌਕੇ ਜੇ ਦੇਖਿਆ ਜਾਵੇ ਤਾਂ ਜਿਹੜੀ ਸਭ ਤੋਂ ਵੱਡੀ ਫੈਡ ਦੇ ਲਈ ਜਿਹੜੀ ਪ੍ਰੋਬਲਮ ਆ ਇੰਟਰਸਟ ਰੇਟ ਕੱਟ ਕਰਨ ਤੋਂ ਪਹਿਲਾਂ ਉਹ ਇਨਫਲੇਸ਼ਨ ਤੇ ਟੈਰਿਫਸ ਨੂੰ ਜਿਹੜਾ ਉਹ ਦੇਖ ਕੇ ਕਹਿੰਦੇ ਵੀ ਉਹ ਦੇਖਿਆ ਜਿਹੜਾ ਉਹ ਜਾ ਰਿਹਾ ਆ। ਸੋ ਇਨਫਲੇਸ਼ਨ ਵਾਈਟ ਹਾਊਸ ਦੀ ਮੰਨੀਏ ਤਾਂ ਕਹਿੰਦੇ ਵੀ ਇਸ ਟਾਈਮ ਕਾਬੂ 'ਚ ਆ। ਲੋਕਾਂ ਨੂੰ ਅਜੇ ਵੀ ਜਿਹੜਾ ਜੇਬ ਦੇ ਵਿੱਚ ਸੇਕ ਆ ਉਹ ਇਸ ਦਾ ਲੱਗ ਰਿਹਾ ਹੈਗਾ ਆ। ਟੈਰਿਫਸ ਦੇ ਨਾਲ ਇਹ ਚੀਜ਼ਾਂ ਵਧਣੀਆਂ ਆ, ਘਟਣੀਆਂ ਆ, ਕੀ ਜਿਹੜਾ ਹੋਊਗਾ ਉਹ ਇੱਕ ਵੱਖਰੀ ਗੱਲ ਆ। ਹਾਂ, ਉਹ ਜ਼ਰੂਰ ਮੈਸੇਜ ਜਿਹੜਾ ਉਹ ਦੇ ਰਹੇ ਆ ਵੀ ਨਹੀਂ ਜੀ ਦੇਖੋ ਪੂਰੀ ਬੱਲੇ ਬੱਲੇ ਜਿਹੜੀ ਹੋਈ ਪਈ ਆ, ਆਪਾਂ ਨੂੰ ਬਹੁਤ ਜ਼ਿਆਦਾ ਕਮਾਈ ਜਿਹੜੀ ਉਹ ਹੋ ਰਹੀ ਆ, ਪਰ ਇਵੈਂਚੁਅਲੀ ਕਮਾਈ ਆਮ ਲੋਕਾਂ ਦੀ ਜੇਬਾਂ ਦੇ ਵਿੱਚੋਂ ਹੀ ਜਿਹੜਾ ਉਹਦਾ ਪ੍ਰਾਈਸ ਵੱਧ ਕੇ ਲੋਕਾਂ ਨੂੰ ਦੇਣਾ ਪੈ ਰਿਹਾ ਆ ਉਸ ਦੇ ਜ਼ਰੀਏ ਕੀਤੀ ਜਾ ਰਹੀ ਆ। ਬਸੈਂਟ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਚਿਪ ਮੇਕਰਸ ਆ ਉਹਨਾਂ ਦੇ ਉੱਤੇ ਜਿਹੜੇ ਐਕਸਪੋਰਟ ਟੈਕਸ ਆ ਉਹ ਰੋਲ ਆਊਟ ਕਰਨ ਜਾ ਰਹੇ ਹੈਗੇ। ਵਾਈਟ ਹਾਊਸ ਨੇ US ਦੇ ਜਿਹੜੇ ਚਿਪ ਮੇਕਰਸ ਆ ਇਨਵੀਡੀਆ ਤੇ AMD ਉਹਨਾਂ ਦੇ ਨਾਲ ਡੀਲ ਬਣਾਈ ਆ ਤੇ 15% ਜਿਹੜੀ US ਦੀ ਗਵਰਨਮੈਂਟ ਆ ਉਹਨਾਂ ਕੋਲੋਂ ਚਾਈਨੀਜ਼ ਚਿਪ ਸੇਲ ਜਿਹੜੀਆਂ ਆ ਐਕਸਚੇਂਜ ਦੇ ਵਿੱਚ ਫॉर ਐਕਸਪੋਰਟ ਲਾਇਸੈਂਸ ਉਹ ਲੈਣ ਜਾ
ਰਹੇ ਹੈਗੇ ਆ। ਤੇ ਦੂਸਰੇ ਪਾਸੇ ਯੂਐਸ ਨੇ ਕਹਿੰਦੇ ਵੀ ਟਰੈਕਰਸ ਲਾਤੇ ਆ ਜਿਹੜੇ ਏਆਈ ਸ਼ਿਪਮੈਂਟਸ ਦੇ ਉੱਤੇ। ਜੋ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਚਿਪਸ ਹੈਗੇ ਆ, ਉਹਨਾਂ ਦੀ ਸ਼ਿਪਮੈਂਟ ਦੇ ਉੱਤੇ ਟਰੈਕਰਸ ਲਾਏ ਆ, ਤਾਂ ਕਿ ਉਹਨਾਂ ਨੂੰ ਚਾਈਨਾ ਨੂੰ ਜਿਹੜਾ ਡਿਵਰਟ ਆ, ਉਹ ਨਾ ਕੀਤਾ ਜਾ ਸਕੇ। ਕਹਿੰਦੇ ਵੀ ਸੀਕ੍ਰੇਟਲੀ ਇਹ ਪਲੇਸ ਕੀਤੇ ਗਈਆਂ ਟਰੈਕਿੰਗ ਡਿਵਾਈਸਿਸ ਇਨ ਟਾਰਗੇਟਡ ਸ਼ਿਪਮੈਂਟਸ। ਸੋ ਪਿਛਲੇ ਦਿਨਾਂ 'ਚ ਕਈ ਲੋਕ ਫੜ ਵੀ ਹੋਏ ਸੀ ਜਿਹੜੇ ਚੋਰੀ ਦੇ ਨਾਲ ਚਾਈਨਾ ਨੂੰ ਇਹ ਜਿਹੜੀ ਚਿਪਸ ਆ ਉਹ ਦੇ ਰਹੇ ਸੀਗੇ। ਸੋ ਇਹ ਇੱਕ ਰਿਊਟਰਸ ਅੱਜ ਦੀ ਜਿਹੜੀ ਆ ਉਹ ਰਿਪੋਰਟ ਕਰ ਰਹੀ ਹੈਗੀ। ਜੀ। ਹਰਜੋਤ ਸਿੰਘ ਜੀ, ਬ੍ਰੇਕ ਦਾ ਵਕਤ ਹੋ ਗਿਆ, ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਦੇ ਵਿੱਚ ਹੋਰ ਖਬਰਾਂ ਦੇ ਉੱਤੇ ਨਜ਼ਰ ਮਾਰਦੇ ਹਾਂ। ਤੇ ਇਸ ਦੇ ਨਾਲ-ਨਾਲ ਜਿਹੜਾ ਆਪਾਂ ਇਹ ਵੀ ਦੱਸਦੇ ਜਾਈਏ ਵੀ ਸਾਡੀ ਕੋਸ਼ਿਸ਼ ਹੋਊਗੀ ਵੀ ਹੋਰ ਵੀ ਜਿਹੜੀ ਇਕੋਨਮੀ ਦੇ ਨਾਲ ਗੱਲਾਂ ਜਿਹੜੀਆਂ ਉਹ ਤੁਹਾਡੇ ਨਾਲ ਸ਼ੇਅਰ ਕੀਤੀਆਂ ਜਾਣ। ਵੈਦਰ ਦੇ ਨਾਲ ਜਿਹੜੀਆਂ ਹਰਜੋਤ ਸਿੰਘ ਜੀ ਹੀਟ ਵੇਵਜ਼, ਫਲੈਸ਼ ਫਲੱਡ ਜੋ ਅਮਰੀਕਾ ਦੇ ਵੱਖ-ਵੱਖ ਹਿੱਸਿਆਂ 'ਚ ਆ ਰਹੇ ਆ, ਉਹਦੀ ਵੀ ਆਪਾਂ ਜਾਣਕਾਰੀਆਂ ਤੁਹਾਡੇ ਨਾਲ ਬ੍ਰੇਕ ਤੋਂ ਬਾਅਦ ਦੇ ਵਿੱਚ ਸਾਂਝੀਆਂ ਕਰਾਂਗੇ। ਸੋ ਇੱਦਾਂ ਹੀ ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ, ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਸੁਤ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਆਵਾਜ਼ ਨਹੀਂ ਆ ਰਹੀ ਹਰਜੋਤ ਸਿੰਘ ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ ਜੀ। ਤੇ ਆਪਣੇ ਨਾਲ ਇਸ ਟਾਈਮ ਨਰਮਲ ਸਿੰਘ ਮਾਨ ਜੀ ਊੜਾ ਡੈਟ ਰਿਲੀਫ ਤੋਂ ਜਿਹੜੇ ਉਹ ਜੁੜ ਚੁੱਕੇ ਆ। ਆਪਾਂ ਉਹਨਾਂ ਦੇ ਨਾਲ ਗੱਲਬਾਤ ਜਿਹੜੀ ਉਹ ਕਰਦੇ ਆ। ਨਰਮਲ ਮਾਨ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜ, ਥੈਂਕ ਯੂ ਵੈਰੀ ਮਚ। ਸਤਿ ਸ਼੍ਰੀ ਅਕਾਲ ਹਰਜੋਤ ਭਾਜੀ, ਸਾਰਿਆਂ ਨੂੰ, ਬਾਕੀ ਵੇਖਣ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸੋ ਇਕਨੋਮੀ ਦੀਆਂ ਆਪਾਂ ਗੱਲਾਂ ਬਾਤਾਂ ਕਰ ਰਹੇ ਸੀ ਤੇ ਬ੍ਰੇਕ ਤੋਂ ਪਹਿਲਾਂ ਜਿਸ ਦੇ ਵਿੱਚ ਆਪਾਂ ਚਰਚਾ ਕਰ ਰਹੇ ਸੀਗੇ ਵੀ ਜਿਹੜੇ ਟ੍ਰੈਜਰੀ ਸਕੱਤਰ ਆ ਉਹ ਕਹਿ ਰਹੇ ਆ ਫੈਡਰਲ ਰਿਜ਼ਰਵ ਨੂੰ ਵੀ ਤਕਰੀਬਨ 1.5% ਇੰਟਰਸਟ ਰੇਟ ਆ ਉਸ ਨੂੰ ਘਟਾਇਆ ਜਿਹੜਾ ਹੋ ਜਾਵੇ। ਸੋ ਇਸ ਦੇ ਕੀ ਮਾਇਨੇ ਜਿਹੜੇ ਆ ਨਰਮਲ ਮਾਨ ਜੀ ਹੋ ਸਕਦੇ ਆ, ਖਾਸ ਕਰਕੇ ਤੁਹਾਡੀ ਜਿਹੜੀ ਇੰਡਸਟਰੀ ਦੇ ਵਿੱਚ ਜਿੱਥੇ ਡੈਟ ਦੀ ਪਰਸੈਂਟੇਜ ਜਾਂ ਡੈਟ ਦੇ ਇੰਟਰਸਟ ਰੇਟਸ ਆ ਬਹੁਤ ਜ਼ਿਆਦਾ ਹੁੰਦੇ ਆ। ਬਿਲਕੁਲ ਬਿਲਕੁਲ ਜੀ, ਆ ਬੜਾ ਇੰਪੋਰਟੈਂਟ ਫੈਕਟਰ ਕੁਐਸਚਨ ਨੇ। ਮੈਨੂੰ ਤੁਸੀਂ ਫੈਕਟਰ ਕਵਰ ਕੀਤਾ ਹੈ, ਅੱਗੇ ਭਾਜੀ ਵੀ ਕਰਦੇ ਬਣੇ ਬਾਰੇ ਗੱਲ। ਵੇਖੋ, ਜਦੋਂ ਇੰਟਰਸਟ ਰੇਟ ਘਟਣੇ ਤੇ ਜਿਹੜਾ ਪ੍ਰਾਇਮਰੀ ਇਫੈਕਟ ਪੈਣਾ ਉਹ ਮੋਰਗੇਜ ਇੰਡਸਟਰੀ ਤੇ ਕਾਫੀ ਪੈਣਾ, ਔਰ ਸਟਾਕ ਮਾਰਕੀਟ। ਬਾਕੀ ਜਿਹੜੇ ਉਹਦੇ ਰਿਪਲ ਇਫੈਕਟ ਨੇ ਉਹ ਤੇ ਕਾਫੀ ਹੋਣੇ ਨੇ। ਪਰ ਜਿਹੜਾ ਕ੍ਰੈਡਿਟ ਕਾਰਡ ਆ, ਜਿਹੜਾ ਸਭ ਤੋਂ ਜਿਹੜਾ ਜਿੱਤੇ ਮੀਨ ਅਸੀਂ ਡੀਲ ਕਰਦੇ ਹਾਂ, ਕ੍ਰੈਡਿਟ ਕਾਰਡ ਦੇ ਇੰਟਰਸਟ ਰੇਟ ਦੇ ਉੱਤੇ ਮੋਸਟਲੀ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਜੇ ਉਹ ਜਦੋਂ ਰੇਟ ਆਲਮੋਸਟ 0% ਤੇ ਵੀ ਹਨ, ਉਦੋਂ ਵੀ ਉਹ 20% ਦੇ ਇੰਟਰਸਟ ਰੇਟ ਹੈਗਾ। ਅੱਜ ਵੀ 20% ਤੋਂ ਸ਼ੁਰੂ ਹੁੰਦਾ। ਸੋ ਕ੍ਰੈਡਿਟ ਕਾਰਡ ਦੇ ਇੰਟਰਸਟ ਰੇਟ ਵਿੱਚ ਨਹੀਂ ਇਫੈਕਟ ਪੈਂਦਾ। ਸੋ ਓਵਰਆਲ ਜਿਹੜੀ ਫਾਈਨੈਂਸ਼ੀਅਲ ਜਿਹੜੀ ਹਾਰਡਸ਼ਿਪ ਹੁੰਦੀ ਹੈ ਪ੍ਰਾਇਮਰਲੀ ਜਿਹੜੇ ਵੀ ਆਪਣੇ ਕਸਟਮਰ ਦੇ ਵਿੱਚ ਹੈਗੀ ਹੈ, ਉਹ ਕ੍ਰੈਡਿਟ ਕਾਰਡ ਤੋਂ ਹੁੰਦੀ ਹੈ। ਬਿਕੋਜ਼ ਬਾਕੀ ਜਿੰਨੇ ਵੀ ਲੋਨ ਹੈਗੇ ਨੇ ਉਹਦੇ ਉੱਤੇ ਤੁਸੀਂ ਗੱਲ ਕਰੋ ਤੇ ਤਕਰੀਬਨ ਤੁਹਾਨੂੰ 5, 7, 10% ਦੇ ਉੱਤੇ ਇੰਟਰਸਟ ਰੇਟ ਮਿਲ ਜਾਂਦਾ, ਜਿਹੜਾ ਇੱਥੇ 20, 22, 25, 27% ਤੇ ਹੀ ਮਿਲਦਾ। ਸੋ ਇਹੀ ਗੱਲ ਹੁੰਦੀ ਹੈ ਕਿ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਜਿੱਦਾਂ ਮਿਨੀਮਮ ਪੇਮੈਂਟ ਦੇਈ ਜਾਈਏ ਔਰ ਉਹਨੂੰ ਆਪਾਂ ਲਾਉਣ ਦੀ ਕੋਸ਼ਿਸ਼ ਕਰੀਏ। ਸੋ ਉਹ ਇੰਨੀ ਛੇਤੀ ਪੇ ਆਫ ਨਹੀਂ ਹੁੰਦਾ। ਤਕਰੀਬਨ ਐਨੀਵੇਅਰ 35 ਤੋਂ 50 ਸਾਲ ਲੱਗ ਜਾਂਦੇ ਨੇ ਜੇ ਆਪਾਂ ਮਿਨੀਮਮ ਪੇਮੈਂਟ ਦਈਏ, ਤੇ ਬਜਾਏ ਇਹਦੇ ਕਿ ਆਪਾਂ ਸੈਟਲ ਕਰ ਲਈਏ। ਇਕੋਨਮਿਕ ਸਿਚੁਏਸ਼ਨ ਕਿੱਦਾਂ ਦੀ ਮਰਜ਼ੀ ਹੋਏ, ਕਿ ਜੇ ਆਪਣੀ ਪਰਸਨਲ ਸਿਚੁਏਸ਼ਨ ਆਪਾਂ ਮਿਨੀਮਮ ਪੇਮੈਂਟਾਂ ਦੇ ਵਿੱਚ ਫਸੇ ਆ ਤਾਂ ਓਵਰਆਲ ਲੌਂਗ ਰਨ ਦੇ ਵਿੱਚ ਜਿੱਥੇ $1000 ਦੇਣਾ ਹੁੰਦਾ ਉੱਥੇ ਅਸੀਂ ਕਈ ਵਾਰ 40,000 ਦੇ ਕੇ ਛੁੱਟਦੇ ਹਾਂ। ਸੋ ਅਸੀਂ ਤਾਂ ਇਹੀ ਕਹਿੰਦੇ ਹਾਂ ਕਿ ਪ੍ਰਾਇਮਰਲੀ ਜੇ ਤੁਹਾਡਾ ਕਿਸੇ ਦਾ ਵੀ ਕੋਈ ਆਊਟਸਟੈਂਡਿੰਗ ਹੈਗਾ ਕ੍ਰੈਡਿਟ ਕਾਰਡ ਦੀ ਪੇਮੈਂਟਸ, ਮੈਡੀਕਲ ਬਿਲਸ, ਕੋਈ ਵੈਂਡਰ ਪੇਮੈਂਟਸ, ਗੱਡੀਆਂ, ਕਈ ਹੁਣ ਬੜੇ ਇਕਵਿਪਮੈਂਟ ਜਿਹੜੇ ਨੇ ਖਾਸ ਕਰਕੇ ਰੀਪੋ ਵਗੈਰਾ ਹੋ ਜਾਂਦੇ ਨੇ, ਉਹਦੇ ਬਾਅਦ ਵੀ ਪੇਮੈਂਟਸ ਆਉਂਦੀਆਂ ਰਹਿੰਦੀਆਂ ਨੇ। ਸੋ ਓਵਰਆਲ ਖਰਚੇ ਵੱਧ ਰਹੇ ਨੇ। ਅੱਗੇ ਵੀ ਹਰਜੋਤ ਭਾਜੀ ਦੀ ਮੈਂ ਸੁਣਦਾ ਰਹਿਣਾ ਕਿ ਗੱਲ ਕਰਦੇ ਨੇ ਕਿ ਆਉਣ ਵਾਲੇ ਟਾਈਮ ਦੇ ਵਿੱਚ ਇੰਸ਼ੋਰੈਂਸ ਦੀ ਜਿਹੜੀ ਕਾਸਟ ਆ ਉਹ ਵੀ ਵਧਣ ਵਾਲੀ ਹੈ। ਆਲਮੋਸਟ 40 ਚੀਜ਼ਾਂ ਦੀ ਕਾਸਟ ਵਧੀ ਪਈ ਹੈ, ਤੇ ਜਿਹੜੀਆਂ ਕਾਸਟ ਅਸੀਂ ਘਟਾ ਸਕਦੇ ਹਾਂ ਉਹਦੇ ਵਿੱਚ ਅਸੀਂ ਕਹਿੰਦੇ ਕਿ ਅਪ ਟੂ 60% ਵਿਦਆਊਟ ਪੇਇੰਗ ਐਨੀ ਪੈਨੀ ਅਪ ਫਰੰਟ। ਜੀ ਰਾਜ ਜੀ। ਸੋ ਬਿਲਕੁਲ ਇਹ ਚੀਜ਼ ਨਿਰਮਲ ਭਾਜੀ, ਤੁਸੀਂ ਪਰਸਨਲ ਜਿਹੜੇ ਕੰਸੋਲੀਡੇਸ਼ਨ ਕਰਦੇ, ਬਿਜ਼ਨਸ ਕੰਸੋਲੀਡੇਸ਼ਨ ਵੀ ਕਰਦੇ ਆ? ਜੀ ਭਾਜੀ, ਕਿਸੇ ਤਰ੍ਹਾਂ ਦਾ ਵੀ ਅਨਸਿਕਿਉਰਡ ਡੈਟ ਹੋਏ, ਚਾਹੇ ਬਿਜ਼ਨਸ ਦੇ ਕ੍ਰੈਡਿਟ ਕਾਰਡਸ ਨੇ, ਬਿਜ਼ਨਸ ਦੀ ਕੋਈ ਲਾਈਨ ਆਫ ਕ੍ਰੈਡਿਟ ਹੈ, ਜਾਂ ਕੋਈ ਕਿਤੇ ਕਈ ਵਾਰ ਬਿਜ਼ਨਸਿਸ ਬੜੇ ਅੱਜ ਕੱਲ੍ਹ ਜਿਹੜੀ ਨਾਰਮਲ ਪ੍ਰੋਬਲਮ ਆਉਂਦੀ ਪਈ ਟਰੱਕਿੰਗ ਦੇ ਵਿੱਚ ਕਿ ਉਹਨਾਂ ਨੇ ਬਿਜ਼ਨਸ ਨੇ ਲੀਜ਼ ਲੌਂਗ ਟਰਮ ਸਾਈਨ ਕੀਤੀ ਹੋਈ, ਉਹਨਾਂ ਦੇ ਪੇਮੈਂਟਾਂ ਨਹੀਂ ਪੇ ਹੋ ਰਹੀਆਂ, ਲੀਜ਼ ਛੱਡ ਕੇ ਵੀ ਚਲੇ ਗਏ ਨੇ, ਫਿਰ ਵੀ ਜਿਹੜਾ ਉਹਨਾਂ ਦਾ ਲੈਂਡਲੋਰਡ ਨੇ ਉਹਨਾਂ ਨੂੰ ਪਰੇਸ਼ਾਨ ਕਰਦੇ ਪਏ ਨੇ। ਵੈਂਡਰ ਪੇਮੈਂਟਸ ਨੇ, ਕੋਈ ਕਿਸੇ ਤਰ੍ਹਾਂ ਦੀ ਜਿਹੜੀ ਅਨਸਿਕਿਉਰ ਪੇਮੈਂਟ ਹੈ, ਇਰਰਿਸਪੈਕਟਿਵ ਬਿਜ਼ਨਸ ਦੇ ਪਰਸਨ ਸਾਰੇ ਕਰਦੇ ਨੇ। ਜੀ ਭਾਜੀ, ਉਹ ਠੀਕ ਹੋ, ਕਿਉਂਕਿ ਬਿਜ਼ਨਸ ਦੇ ਵਿੱਚ ਵੀ ਬਹੁਤ ਸਾਰੇ ਕਈਆਂ ਦੇ ਲੋਨ ਹੁੰਦੇ, ਵੱਖ-ਵੱਖ ਲੋਨਸ, ਡੈਪਟ ਹੁੰਦੀਆਂ, ਸੋ ਉਹਨਾਂ ਨੂੰ ਵੀ ਜੇ ਲੋਅਰ ਰੇਟ ਮਿਲ ਸਕਦਾ ਜਾਂ ਕਿਸੇ ਨਾ ਕਿਸੇ ਤਰ੍ਹਾਂ ਉਹਨਾਂ ਦੇ ਐਡਜਸਟ ਹੋ ਸਕਦੀਆਂ ਪੇਮੈਂਟ, ਤਾਂ ਉਹ ਵਧੀਆ ਚੀਜ਼ ਹੈਗੀ ਹੈ। ਕਈ ਵਾਰ ਕੀ ਹੁੰਦਾ ਵਾ ਜੀ, ਕਈ ਵਾਰ ਆਪਾਂ ਨਾ ਥੋੜੀ ਕਾਹਲੀ ਕਰ ਲੈਂਦੇ ਹਾਂ, ਉਹ ਲੌਂਗ ਟਰਮ ਸੋਲਿਊਸ਼ਨ, ਪਰਮਾਨੈਂਟ ਸੋਲਿਊਸ਼ਨ ਲੱਭ ਲੈਂਦੇ ਟੈਂਪਰੇਰੀ ਪ੍ਰੋਬਲਮ ਦਾ, ਕਿ ਹਾਂਜੀ 2-3 ਸਾਲ ਹੋ ਸਕਦਾ, 2-4 ਮਹੀਨੇ, 6 ਮਹੀਨੇ, ਸਾਲ ਦੇ ਵਿੱਚ ਪ੍ਰੋਗਰਾਮ ਇਹ ਰਿਜ਼ੋਲਵ ਹੋ ਜਾਏ ਕਿ ਐਂਡ ਆਫ ਦਾ ਡੇ ਕਿਤੇ ਨਾ ਕਿਤੇ ਤੇ ਇਕੋਨਮੀ ਰਿਵਾਈਵ ਕਰਨੀ ਹੈ, ਚਾਹੇ ਟਰੱਕਿੰਗ ਦੀ ਇੰਡਸਟਰੀ ਹਰ ਤੇ ਰਿਵਾਈਵ ਕਰਨੀ ਹੈ। ਬੜੀਆਂ ਐਸੀਆਂ ਕਾਲਸ ਵੀ ਆਉਂਦੀਆਂ ਨੇ ਜਿਹੜੇ ਕਹਿੰਦੇ ਭਾਜੀ ਅਸੀਂ ਬੈਂਕਰਪਸੀ ਕਰ ਲਈਏ। ਹੁਣ ਬੈਂਕਰਪਸੀ ਅਗਲੇ 7 ਤੋਂ 10 ਸਾਲ ਹੀ ਤੁਹਾਨੂੰ ਖਰਾਬ ਕਰ ਦਿੰਦੀ ਹੈ, ਬਜਾਏ ਇਹਦੇ ਕਿ ਤੁਸੀਂ ਡੈਟ ਸੈਟਲ ਕਰਾ ਲਓ ਐਨੀਵੇਅਰ ਐਜ਼ ਲੈਸ ਐਜ਼ 6 ਮੰਥ, ਤੇ ਮੈਕਸਿਮਮ ਤੁਸੀਂ ਚਲੋ 4 ਸਾਲ ਦੇ ਵਿੱਚ ਪੇ ਆਫ ਕਰ ਦੋਗੇ। ਉਹ ਤੇ ਤੁਸੀਂ 10 ਸਾਲ ਵਾਸਤੇ ਬਿਲਕੁਲ ਫਾਈਨੈਂਸ਼ੀਅਲੀ ਜਿਹੜੇ ਨੇ ਉਹ ਫਾਈਨੈਂਸ਼ੀਅਲ ਸੁਸਾਇਡ ਹੋ ਨਿਕਲੇ 10 ਸਾਲ ਵਾਸਤੇ। ਤੇ ਮੈਂ ਇਹੀ ਕਹਿੰਦਾ ਹੁੰਦਾ ਕਿ ਇੰਨਾ ਵੱਡਾ ਡਰਾਸਟਿਕ ਸਟੈਪ ਸਿੱਧਾ ਬੈਂਕਰਪਸੀ ਦੇ ਨਾਲ ਲਈਏ ਥੋੜੇ ਜਿਹੇ ਪੈਸੇ ਪਿੱਛੇ, ਜੇ ਆਪਾਂ ਹੋਰ ਆਪਸ਼ਨ ਅਵੇਲੇਬਲ ਹੈਗੀਆਂ ਨੇ। ਅੱਛਾ ਨਰਮਲ ਮਾਨ ਜੀ, ਹੁਣ ਇੱਥੇ ਉਦਾਹਰਨ ਦਿੱਤੀ ਜਾਂਦੀ ਵੀ ਰਾਸ਼ਟਰਪਤੀ ਸਭ ਤੋਂ ਜ਼ਿਆਦਾ ਦਿੱਤੀ ਜਾਂਦੀ ਵੀ ਇਹਨਾਂ ਨੇ ਦੇਖੋ ਇੰਨੀ ਦੀ ਬੈਂਕਰਪਸੀ ਕੀਤੀ ਆ, ਇਹਨਾਂ ਨੇ ਤਾਂ ਆਹ ਚੀਜ਼ ਨਹੀਂ ਸੀ ਕੀਤੀ। ਸੋ ਕਿੱਥੇ ਫਰਕ ਪੈਂਦਾ ਹੈ ਵੀ ਕਿੱਥੇ ਬੈਂਕਰਪਸੀ ਦੀ ਨੌਬਤ ਆ, ਕਿੱਥੇ ਜਿਹੜਾ ਡੈਟ ਸੈਟਲਮੈਂਟ ਆ ਉਹ ਬੈਟਰ ਆ, ਇਹ ਕਿੱਦਾਂ ਡਿਸਾਈਡ ਹੋਣਾ?
ਇਹ ਜਨਰਲੀ ਵੈਸੇ ਇੰਡੀਵਿਜੂਅਲ ਬੇਸਿਸ ਤੇ ਹੁੰਦਾ ਰਾਜ, ਇਟਸ ਡਿਫਿਕਲਟ ਟੂ ਸੇ ਕਿ ਓਵਰ ਜਿੱਦਾਂ ਆਪਾਂ ਹੁਣ ਜੈਨਰਿਕ ਸੋਲੂਸ਼ਨ ਕਰਨਾ ਕਿ ਔਖਾ। ਕਈ ਵਾਰ ਇਹ ਕੀ ਹੁੰਦਾ ਕਿ ਹੁਣ ਓਵਰ ਦਾ ਟਾਈਮ ਜਿਹੜੀਆਂ, ਕਿਉਂਕਿ ਜਿਹੜੀਆਂ ਦੀ ਕਾਰਪੋਰੇਸ਼ਨ ਸਟਰਕਚਰ ਸੈਟਅਪ ਕੀਤਾ ਹੁੰਦਾ ਜਿਨ੍ਹਾਂ ਨੇ ਆਪਣੇ ਵੱਡੀ ਕਾਰਪੋਰੇਸ਼ਨ ਨੇ, ਜਿੱਦਾਂ ਪ੍ਰੈਜ਼ੀਡੈਂਟ ਟਰੰਪ ਨੇ ਵੀ ਕੀਤਾ, ਉਹਨਾਂ ਸ਼ੁਰੂ ਤੋਂ ਇੱਦਾਂ ਕੀਤਾ ਹੁੰਦਾ ਕਿ ਜੇ ਨਹੀਂ ਹੋਇਆ ਤਾਂ ਆਪਾਂ ਬੈਂਕਰਪਸੀ ਕਰ ਦੇਣੀ ਹੈ। ਪਰ ਅਨਫੋਰਚੂਨੇਟਲੀ ਜਿਹੜੀ ਪ੍ਰੋਬਲਮ ਜਿਹੜਾ ਦਾ ਕਾਰਪੋਰੇਸ਼ਨ ਸਟਰਕਚਰ ਅਸੀਂ ਲੋਕਾਂ ਨੇ ਕਈ ਵਾਰ ਕੀਤਾ ਹੁੰਦਾ, ਕਈ ਵਾਰ ਪਹਿਲਾਂ ਆਪਾਂ ਕਈ ਤਾਂ ਇੱਦਾਂ ਦੇ ਆਉਂਦੇ ਨੇ ਜਿਨ੍ਹਾਂ ਨੇ ਸਿਰਫ ਤੇ ਸਿਰਫ ਆਪਣਾ ਸੈਲਫ ਪ੍ਰੋਪਰਾਈਟਰਸ਼ਿਪ ਦੇ ਉੱਤੇ ਹੀ ਆਪਣੀ ਪੂਰੀ ਕੰਪਨੀ ਖੋਲੀ ਹੁੰਦੀ ਹੈ। ਫਿਰ ਉਹਨਾਂ ਨੇ ਆਪਣੇ ਪਰਸਨਲ ਐਸੈਟ ਜਿਹੜੇ ਹੁੰਦੇ ਨੇ ਨਾਲ, ਜਿਹੜੇ ਬਾਕੀ ਐਸੈਟ ਬਾਈ ਕੀਤੇ ਨੇ, ਉਹ ਸੇਮ ਕਾਰਪੋਰੇਸ਼ਨ ਤੇ ਹੁੰਦੇ ਨੇ। ਹੁਣ ਜੇ ਤੁਸੀਂ ਬੈਂਕਰਪਸੀ ਕਰਨ ਜਾਂਦੇ ਹੋ, ਜੇ 7 ਕਰਦੇ ਹੋ ਤਾਂ ਕਹਿੰਦੇ ਕਿ ਜੋ ਕੁਝ ਹੈਗਾ ਤੁਹਾਡੀ ਕੰਪਨੀ ਦੇ ਨਾਂ ਤੇ ਉਹਨੂੰ ਲਿਕਵਿਡੇਟ ਕਰੋ, ਜਿੰਨੇ ਟਰੱਕ ਨੇ, ਜਿੰਨੇ ਯਾਰਡ ਨੇ, ਜੇ ਕੰਪਨੀ ਦੇ ਨਾਂ ਤੇ ਸਾਰਾ ਕੁਝ ਲਿਕਵਿਡੇਟ ਕਰਨਾ ਪੈਣਾ। ਬਜਾਏ ਕਿ ਉਹਨਾਂ ਨੇ ਤਾਂ ਸੈੱਟ ਕੀਤਾ ਕਿ ਜਿਹੜੀ ਨਵੀਂ ਕੰਪਨੀ ਆਈ ਉਹਦੇ ਕੋਲ ਕੱਖ ਨਹੀਂ ਹੁੰਦਾ, ਸੋ ਜੇ ਲਿਕਵਿਡੇਟ ਉਹਨੇ ਕਰ ਵੀ ਦਿੱਤਾ ਤਾਂ ਉਹਦੇ ਪੱਲੇ ਹੀ ਕੱਖ ਨਹੀਂ। ਸੋ ਬੈਂਕ ਨੂੰ ਹਮੇਸ਼ਾ ਉਹਨਾਂ ਨੂੰ ਰਿਜ਼ੋਲਵ ਕਰਨਾ ਪੈਂਦਾ, ਪੈਸੇ ਉਹਨਾਂ ਨੂੰ ਬੈਟਰ ਸੈਟਲਮੈਂਟ ਦੇਣੀ ਪੈਂਦੀ ਹੈ। ਤੇ ਜੇ ਚੈਪਟਰ 13 ਕਰ ਲਈਏ, ਇੱਥੇ ਚੈਪਟਰ 13 ਜਿੱਥੇ ਫਿਰ ਡੈਟ ਰੀਸਟਰਕਚਰ ਹੋ ਜਾਂਦਾ, ਉੱਥੇ ਫਿਰ ਪੇਮੈਂਟਾਂ ਵੀ ਬਣਾਉਣੀਆਂ ਪੈ ਜਾਂਦੀਆਂ ਨੇ, ਔਰ ਉਹਦੇ ਬਾਅਦ ਫਿਰ ਬੈਂਕਰਪਸੀ ਵੀ ਸ਼ੁਰੂ ਹੋ ਜਾਂਦੀ ਹੈ। ਸੋ ਜੇ ਪ੍ਰੋਪਰਲੀ ਆਪਾਂ ਡੇ 1 ਤੋਂ ਕਾਰਪੋਰੇਸ਼ਨ ਪ੍ਰੋਪਰਲੀ ਸੈੱਟ ਕੀਤੀਆਂ ਹੋਣ ਤੇ ਉਹਦੇ ਵਿੱਚ ਆਪਸ਼ਨਸ ਹੈਗੀਆਂ ਨੇ, ਪਰ ਜਨਰਲੀ 90% ਜੋ ਅਸੀਂ ਦੇਖਣ ਨੂੰ ਮਿਲਿਆ, ਅਸੀਂ ਸ਼ੁਰੂਆਤ ਦੇ ਵਿੱਚ ਕਿਤੇ ਨਾ ਕਿਤੇ ਥੋੜੀ ਜਿਹੀ ਅਣਗਹਿਲੀ ਕਰ ਜਾਂਦੇ ਹਾਂ, ਜਿਹਦਾ ਲੌਂਗ ਟਰਮ ਦੇ ਵਿੱਚ ਜ਼ਿਆਦਾ ਖਮਿਆਜਾ ਭੁਗਤਣਾ ਪੈਂਦਾ। ਅੱਛਾ, ਇੱਥੇ ਇੱਕ ਇਹ ਵੀ ਮਨ ਦੇ ਵਿੱਚ ਧਾਰਨਾ ਵੀ ਜਦੋਂ ਹੁਣ ਤੁਸੀਂ 60% ਕਰਜ਼ਾ ਮਾਫ ਕਰਨ ਨੂੰ ਕਹਿੰਦੇ ਆ, ਬੰਦੇ ਦੇ ਕੋਲ ਫਿਰ ਵੀ ਉਨੇ ਕੁ ਮਨੀ ਤਾਂ ਹੋਣੀ ਚਾਹੀਦੀ ਆ। ਜੇ ਤੁਸੀਂ ਡੈਟ ਨੂੰ ਕੰਸੋਲੀਡੇਟ ਕਰਕੇ ਘਟਾ ਦਿੰਦੇ ਆ, ਤੁਹਾਨੂੰ ਇਦਾਂ ਦੇ ਵੀ ਕਲਾਇੰਟ ਮਿਲਦੇ ਆ ਜਾਂ ਕਹਿੰਦੇ ਆ ਵੀ ਡੈਟ ਵੀ ਕੰਸੋਲੀਡੇਟ ਕਰਨੇ ਤੇ ਪੈਸੇ ਵੀ ਨਹੀਂ ਦੇਣੇ, ਪਰ ਇਹ ਥੋੜੀਆਂ ਬਹੁਤੀਆਂ ਨਾ ਐਗਜ਼ਾਮਪਲ ਜ਼ਰੂਰ ਦਿਆ ਕਰੋ ਤਾਂ ਕਿ ਲੋਕਾਂ ਨੂੰ ਪਤਾ ਲੱਗ ਜਾਏ, ਹਨਾ। ਮੈਂ ਐਗਜ਼ਾਮਪਲ ਤੇ ਦੇਦਾ ਭਾਜੀ, ਪਰ ਕਈ ਐਗਜ਼ਾਮਪਲਾਂ ਨੇ ਬਹੁਤੀਆਂ ਹਾਸੋ ਹੋਣੀਆਂ ਹੁੰਦੀਆਂ ਨੇ, ਨਾਲ ਥੋੜੇ ਜਿੱਦਾਂ ਹੁਣ ਗੱਲ ਕੀਤੀ ਆ ਰਾਜ ਨੇ, ਉਹ ਇਦਾਂ ਦੀਆਂ ਹੁੰਦੀਆਂ ਨੇ। ਤੇ ਫਿਰ ਹੁਣ ਜਿੱਦਾਂ ਹੁਣ ਗੱਲ ਕਹਿੰਦੇ ਕਿ ਤੁਸੀਂ ਪੈਸੇ ਵੀ ਨਹੀਂ ਦੇਣੇ, ਸਾਡੇ ਕੋਲ ਪੈਸੇ ਵੀ ਨਹੀਂ, ਸੈਟਲਮੈਂਟ ਵੀ ਕਰ ਲਓ, ਜੇ ਉਧਰੋਂ ਕੁਝ ਮਿਲਦੇ ਤਾਂ ਆਪ ਹੀ ਰੱਖ ਲਓ, ਥੋੜੇ ਹਜ਼ਾਰ ਵਿੱਚੋਂ ਦੇ ਦਿਓ। ਸੋ ਹੁਣ ਇਦਾਂ ਦਾ ਕੰਮ ਤੇ ਨਹੀਂ ਨਾ, ਪ੍ਰੋਬਲਮ ਹੁੰਦਾ ਕਿ ਤੁਸੀਂ ਪੈਸੇ ਦੇਣੇ ਵੀ ਨਹੀਂ, ਉਧਰੋਂ ਵੀ ਲੈ ਕੇ ਸਾਨੂੰ ਦਿਓ, ਤਾਂ ਉਹ ਥੋੜਾ ਟ੍ਰਿਕੀ ਹੋ ਜਾਂਦਾ। ਪ੍ਰੋਬਲਮ ਜਨਰਲੀ ਇਹੀ ਹੁੰਦੀ ਹੈ ਕਿ ਅਸੀਂ ਨਾ ਡਰੈਗ ਕਰਦੇ ਹਾਂ, ਸਾਰੇ ਮੈਜੋਰਿਟੀ ਡਰੈਗ ਕਰਦੇ ਹਾਂ ਕਿ ਜਦੋਂ ਵੀ ਫਾਈਨੈਂਸ਼ੀਅਲ ਇਸ਼ੂ ਆ ਜਾਂਦਾ, ਚਲੋ ਜੀ ਮਿਨੀਮਮ ਪੇਮੈਂਟ ਦੇਣੇ, ਔਰ ਮਿਨੀਮਮ ਪੇਮੈਂਟ ਇੱਕ ਇਸ ਤਰੀਕੇ ਨਾਲ ਡਿਜ਼ਾਈਨ ਕੀਤੀ ਹੈ, ਓਵਰ ਦਾ ਈਅਰਸ ਐਲਗੋਰਿਦਮ ਡਿਜ਼ਾਈਨ ਕੀਤੇ ਨੇ ਕਿ ਲੋਕਾਂ ਨੂੰ ਮਹਿਸੂਸ ਨਹੀਂ ਹੁੰਦਾ, ਹੌਲੀ ਕੰਮ ਵੱਧਦਾ ਰਹਿੰਦਾ। ਔਰ ਕਈ ਐਸੇ ਵੀ ਹੁੰਦੇ ਨੇ ਕਿ ਭਾਜੀ ਅਸੀਂ ਕ੍ਰੈਡਿਟ ਖਰਾਬ ਨਹੀਂ ਕਰਾਉਣਾ। ਆਫਕੋਰਸ ਜਦੋਂ ਤੁਸੀਂ ਪ੍ਰੋਗਰਾਮ ਦੇ ਵਿੱਚ ਹੁੰਦੇ ਹੋ, ਕ੍ਰੈਡਿਟ ਖਰਾਬ ਹੁੰਦਾ, ਇਹ ਮੈਂ ਐਗਜ਼ਾਮਪਲ ਦੇ ਰਿਹਾ, ਨਾਰਮਲ ਕੰਸਰਨ ਹੁੰਦਾ ਕਿ ਸਾਡਾ ਕ੍ਰੈਡਿਟ ਖਰਾਬ ਹੋ ਜਾਣਾ। ਹੁਣ ਕ੍ਰੈਡਿਟ ਤੇ ਤੁਹਾਡਾ ਭਾਵੇਂ ਕਿਸੇ ਦਾ 800 ਕ੍ਰੈਡਿਟ ਵੀ ਹੈਗਾ, ਪਰ ਜੇ ਅਗਲਾ ਬੰਦਾ ਪਿਛਲੇ 10 ਸਾਲ ਤੋਂ ਜਾਂ 5 ਸਾਲ ਤੋਂ ਜਾਂ 4 ਸਾਲ ਤੋਂ 2 ਲੱਖ ਦਾ ਕਰਜ਼ਾ ਵੀ ਨਹੀਂ ਪੇ ਆਫ ਕਰਦਾ ਪਿਆ, ਮਿਨੀਮਮ ਪੇਮੈਂਟ ਕਰਦਾ ਪਿਆ, ਤੇ ਕ੍ਰੈਡਿਟ ਤੁਹਾਡਾ ਬੈਸਟ ਵੀ ਹੋਏ, ਤੇ ਤੁਹਾਡੇ ਕੋਲ ਜਿਹੜੀ ਡੈਟ ਟੂ ਇਨਕਮ ਰੇਸ਼ੀਓ ਹੈ, ਉਹ ਤੁਹਾਨੂੰ ਪੈਸੇ ਬੈਂਕ ਨੇ ਹੋਰ ਨਹੀਂ ਦੇਣੇ ਕਿ ਤੁਹਾਡੇ ਕੋਲ 20,000 ਦਾ ਕਰਜ਼ਾ ਤੇ ਪਿਛਲੇ 2 ਸਾਲ ਤੋਂ ਲੱਗਦਾ ਨਹੀਂ, ਵੀ ਤੁਹਾਨੂੰ 2 ਲੱਖ ਹੋਰ ਕਿੱਥੋਂ ਦੇ ਦਈਏ। ਸੋ ਇਹ ਵੱਡਾ ਫੈਕਟਰ ਹੁੰਦਾ। ਪਰ ਇਹ ਹੈ ਕਿ ਹਾਂਜੀ, ਜਦੋਂ ਕ੍ਰੈਡਿਟ ਵਿੱਚ ਬੰਦਾ ਇਨਵੋਲਵ ਹੁੰਦਾ, ਉਹਦੇ ਵਿੱਚ ਇਸ਼ੂਜ਼ ਹੁੰਦੇ ਨੇ, ਕ੍ਰੈਡਿਟ ਥੱਲੇ ਜਾਂਦਾ, ਪਰ ਵਨਸ ਯੂ ਡਨ, ਉਹਦੇ ਬਾਅਦ ਤੁਹਾਡੀ ਚੀਜ਼ਾਂ ਬੈਕ ਟੂ ਨਾਰਮਲ ਹੋ ਜਾਂਦੀਆਂ ਨੇ। ਵਿਦਿਨ 6 ਮੰਥਸ ਟੂ ਈਅਰ ਤੁਹਾਡਾ ਕ੍ਰੈਡਿਟ ਹੈ ਜਿਹੜਾ 9/9 ਹੋ ਜਾਂਦਾ। ਇੱਕ ਹੁਣ ਐਗਜ਼ਾਮਪਲ ਮੈਂ ਹੋਰ ਦੇ ਦਿੰਦਾ, ਜਿੱਦਾਂ ਅਰਜੋਤ ਭਾਜੀ ਨੇ ਕਿਹਾ, ਹੁਣ ਬੜੀਆਂ ਇਸ਼ੂਜ਼ ਆ ਰਹੀਆਂ ਨੇ ਭਾਜੀ ਕਿ ਟਰੱਕਾਂ ਦੀ ਜਿਹੜੀ ਨਾ ਟਰੱਕ ਰੀਪੋ ਹੋ ਗਿਆ, ਤੇ ਬੰਦੇ ਦੇ ਹੁਣ ਟਰੱਕ ਪਹਿਲਾਂ ਤਾਂ ਜਦੋਂ ਇਨੀਸ਼ੀਅਲ ਸਟੇਜ ਦੇ ਵਿੱਚ ਜਦੋਂ ਬਿਲਕੁਲ ਹੀ ਥੱਲੇ ਡਿਕਲਾਈਨ ਆਇਆ 2-2.5-3 ਸਾਲ ਪਹਿਲਾਂ, ਉਦੋਂ ਤੇ ਕੰਪਨੀਆਂ ਵਾਲੇ ਵੀ ਟਰੱਕ ਨਹੀਂ ਲੈ ਕੇ ਜਾਂਦੇ, ਪੈਂਦੇ ਕੋਈ ਗੱਲ ਨਹੀਂ ਰੱਖੋ, ਕੋਈ ਗੱਲ ਨਹੀਂ ਆ ਜਾਏਗਾ, ਕੋਈ ਗੱਲ ਨਹੀਂ ਕਮਾ ਕੇ ਦੇ ਦਿਓ। ਹੁਣ ਉਹ ਟਰੱਕ ਵਾਪਸ ਲੈਣ ਦੀ ਕੋਸ਼ਿਸ਼ ਕਰਦੇ ਪਏ ਨੇ, ਤੇ ਆਪਣੇ ਬੰਦੇ ਕਈ ਵਾਰ ਟਰੱਕ ਲੈ ਕੇ ਭੱਜ ਜਾਂਦੇ ਨੇ। ਐਸੇ ਵੀ ਕੇਸ ਆਏ ਨੇ ਜਿਨ੍ਹਾਂ ਨੇ 3-3 4-4 ਵਾਰੀ 5-5 ਵਾਰੀ ਬੁਲਾ ਕੇ ਤੇ ਉਹਨਾਂ ਨੂੰ ਗਾਂਹ ਪਛਾਂ ਬੜਾ ਘਮਾਇਆ। ਤਾਂ ਮੈਂ ਇਹੀ ਕਹਾਂਗਾ ਕਿ ਇਦਾਂ ਦੇ ਕੰਮ ਨਾ ਕਰੀਏ, ਉਹਦੇ ਨਾਲ ਕਮਿਊਨਿਟੀ ਦਾ ਵੀ ਨੁਕਸਾਨ, ਬੇਇੱਜ਼ਤੀ ਹੁੰਦੀ ਹੈ ਸਾਰੇ ਪਾਸੇ, ਕਿਉਂਕਿ ਉਹ ਕਹਿੰਦੇ ਕਿ ਜਿਹੜੇ ਮਿਸਟਰ ਸਿੰਘ ਨੇ ਉਹ ਟਰੱਕ ਲੈ ਕੇ ਅੱਗੇ ਪਿੱਛੇ ਭੱਜੇ ਫਿਰਦੇ ਨੇ, ਸਾਡੇ ਬੰਦੇ ਮਗਰ ਪਏ ਨੇ, ਪਲੱਸ ਉਹ ਅਰੈਸਟ ਵਾਰੰਟ ਵੀ ਨਿਕਲ ਜਾਂਦੇ ਆ, ਬੈਂਚ ਵਾਰੰਟ ਵੀ ਨਿਕਲ ਜਾਂਦੇ ਆ। ਤਾਂ ਇਸ ਗੱਲ ਤੋਂ ਥੋੜਾ ਜਿਹਾ ਕੇਅਰਫੁਲ ਰਹੀਏ। ਬਾਕੀ ਤੇ ਆਈ ਥਿੰਕ ਓਵਰਆਲ ਜਿਹੜਾ ਇੱਕ ਚੀਜ਼ ਹੋਰ ਸਾਡੀ ਕਮਿਊਨਿਟੀ ਨੂੰ ਥੋੜਾ ਜਿਹਾ ਨੁਕਸਾਨ ਜ਼ਿਆਦਾ ਕਰਦੀ ਹੈ, ਫਾਈਨੈਂਸ਼ੀਅਲੀ ਠੀਕ ਹੈ, ਸਾਰੇ ਪਾਸੇ ਮਾਰ ਪਈ ਹੋਈ ਹੈ, ਪਰ ਜਿਹੜਾ ਇਸ਼ੂ ਆ ਰਿਹਾ ਉਹ ਇਹ ਆ ਰਿਹਾ ਕਿ ਸਾਡਾ ਜਿਹੜਾ ਨਾ ਅਸੀਂ ਜਿਹੜਾ ਭੜਪੜਾ ਇੰਫਰਾਸਟ੍ਰਕਚਰ ਬਣਾਇਆ ਹੈ, ਗੱਡੀਆਂ ਕਾਰਾਂ, ਉਹਨੂੰ ਅਸੀਂ ਕੰਸੋਲੀਡੇਟ ਕਰਨ ਦੀ ਕੋਸ਼ਿਸ਼ ਨਹੀਂ ਕਰਦੇ। ਜਿਹੜੇ ਖਰਚੇ ਇੰਨੇ ਵਧਾਏ ਹੋਏ ਨੇ, ਉਹ ਸਿਰਫ ਜੇ ਡੈਟ ਸੈਟਲ ਕਰ ਲਈਏ, ਓਵਰਆਲ ਜਿਹੜਾ ਬਾਕੀ ਭੜਪੜਾ ਬਣਾਇਆ ਉਹਨੂੰ ਕੰਟਰੋਲ ਕਰਨ ਵਾਸਤੇ ਪੈਸੇ ਉਹਨਾਂ ਨੂੰ ਬਹੁਤ ਜ਼ਿਆਦਾ ਸਪੈਂਡ ਕਰਨੇ ਪੈਣੇ ਨੇ। ਉਹਨੂੰ ਜੇ ਆਪਾਂ ਕੰਟਰੋਲ ਕਰ ਲਈ ਤਾਂ ਆਈ ਥਿੰਕ ਡੈਟ ਦੀ ਸਿਚੁਏਸ਼ਨ ਆਪਣੇ ਲੈਵਲ ਤੇ ਰਿਜ਼ੋਲਵ ਹੋ ਜਾਂਦੀ, ਸਾਡੇ ਤੱਕ ਆਉਣ ਦੀ ਸ਼ਾਇਦ ਲੋੜ ਨਾ ਪਏ। ਜੀ, ਤੇ ਨੰਬਰ ਦੱਸ ਦਿਓ ਇੱਕ ਵਾਰੀ, ਜਿਹੜੇ ਡੈਟ ਕੰਸੋਲੀਡੇਸ਼ਨ ਬਾਰੇ ਜਾਣਕਾਰੀ ਜਿਹੜੀ ਉਹ ਲੈਣਾ ਚਾਹੁੰਦੇ, ਕੀ ਆਪਸ਼ਨਸ ਨੇ ਜੇ ਉਹਨਾਂ ਦੀ ਗੱਲ ਕਰਨੀ ਹੈ? ਸੋ ਡਿਫਰੈਂਟ ਆਪਸ਼ਨਸ ਨੇ, ਚਾਹੇ ਡੈਟ ਸੈਟਲਮੈਂਟ ਹੈ, ਕੰਸੋਲੀਡੇਸ਼ਨ ਹੈ, ਬੈਂਕਰਪਸੀ, ਜਿੰਨੇ ਵੀ ਆਪਸ਼ਨਸ ਨੇ ਕਾਲ ਕਰ ਲੈਣ, ਟੋਟਲੀ ਚਾਹੇ ਨੰਬਰ ਬਲੌਕ ਕਰਕੇ ਕਾਲ ਕਰ ਲੈਣ, ਕੋਈ ਵੀ ਇਹਦੇ 'ਚ 100% ਪ੍ਰਾਈਵੇਸੀ ਹੈ, ਅਸੀਂ ਬਾਕੀ ਵਾਪਸ ਫੋਲੋ ਅਪ ਹੀ ਨਹੀਂ ਕਰਦੇ। ਨੰਬਰ ਸਾਡਾ 888 888 9914 888 888 9914, ਔਰ ਵੈਬਸਾਈਟ ਹੈ ura.org, OORAA.org।
ਸੋ ਕ੍ਰੈਡਿਟ ਖਾਸ ਜੀ। ਕ੍ਰੈਡਿਟ ਨੂੰ ਲੈ ਕੇ ਆਪਣੇ ਨਿਰਮਲ ਮਾਨ ਜੀ, ਮੈਂ ਹਮੇਸ਼ਾ ਹੀ ਕਹਿੰਦਾ ਹੁੰਦਾ ਵੀ ਅਮਰੀਕਾ ਜਦੋਂ ਤੁਸੀਂ ਆਉਂਦੇ ਆ ਨਾ, ਸਭ ਤੋਂ ਪਹਿਲੀ ਜਿਹੜੀ ਤੁਹਾਡੀ ਪ੍ਰਾਇਓਰਟੀ ਚਾਹੀਦੀ, ਤੁਹਾਡਾ ਇਮੀਗ੍ਰੇਸ਼ਨ ਸਟੇਟਸ ਸੈੱਟ ਹੋਣਾ ਚਾਹੀਦਾ। ਦੂਜੇ ਨੰਬਰ ਦੇ ਉੱਤੇ ਤੁਹਾਡੇ ਕੋਲ ਡਰਾਈਵਿੰਗ ਲਾਇਸੈਂਸ, ਤੇ ਤੀਜੇ ਤੇ ਤੁਹਾਡੇ ਕੋਲ ਕ੍ਰੈਡਿਟ ਕਾਰਡ ਚਾਹੀਦਾ। ਕਾਰਨ ਕੀ ਆ ਵੀ ਜਦੋਂ 2008-2010 ਦੇ ਵਿੱਚ ਰਿਸੈਸ਼ਨ ਆਇਆ ਸੀ, ਉਸ ਜੀ ਤੋਂ ਪਹਿਲਾਂ ਬਹੁਤ ਸਾਰੇ ਜਿਹੜੇ ਪੁਰਾਣੇ ਲੋਕ ਆਏ ਹੋਏ ਸੀ, ਉਹਨਾਂ ਦੇ ਨਵੇਂ ਰਿਸ਼ਤੇਦਾਰ ਆਏ, ਉਹਨਾਂ ਨੇ ਕੋਸਾਈਨ ਕਰਤੇ ਬਹੁਤ ਸਾਰੇ ਲੋਕਾਂ ਦੇ ਘਰਾਂ ਦੇ ਲਈ, ਕਿਉਂਕਿ ਉਹ 0% ਤੇ 3% 5% ਦੇ ਘਰ ਮਿਲੀ ਜਾਂਦੇ ਸੀ। ਮੁੜ ਕੇ ਉਹ ਨਹੀਂ ਘਰ ਛੱਡਤੇ। ਸੋ ਉਹ ਲੋਕਾਂ ਦੇ ਵੀ ਰੈਕੋਰਡ ਜਿਹੜੇ ਮੈਸ ਅਪ ਹੋ ਗਏ। ਸੋ ਅੱਜ ਦੀ ਡੇਟ ਜੇ ਤੁਸੀਂ ਕਿਸੇ ਨੂੰ ਕਹੋਗੇ ਨਾ ਵੀ ਮੇਰੇ ਨਾਲ ਕੋਸਾਈਨ ਕਰ ਦੇ, ਕੋਈ ਤਿਆਰ ਨਹੀਂ ਹੋਊਗਾ, ਨਹੀਂ ਚਾਹੇ ਬਹੁਤ ਤੁਹਾਡਾ ਭਰਾ ਵੀ ਹੋਵੇ। ਜੀ। ਨਹੀਂ ਹਰਜੋਤ ਭਾਜੀ ਦੀ ਬਹੁਤ ਬੜੀ ਇੰਪੋਰਟੈਂਟ ਗੱਲ ਕੀਤੀ ਹੈ, ਥੈਂਕ ਯੂ ਤੁਸੀਂ। ਮੈਨੂੰ ਵੀ ਕਰਨੀ ਚਾਹੀਦੀ। ਚੱਕਰ ਇਹ ਬਿਲਕੁਲ ਗੱਲ ਸਹੀ ਹੈ, ਕੋਸਾਈਨ ਕਰਨਾ ਵੀ ਨਹੀਂ ਚਾਹੀਦਾ। ਕੋਈ ਤੁਹਾਡਾ ਬਹੁਤ ਕੋਈ ਮਿੱਤਰ ਪਿਆਰਾ ਪ੍ਰੇਮੀ ਇਮੀਡੀਏਟ ਫੈਮਿਲੀ 'ਚ ਮੰਗੇ ਤੇ ਉਹਨੂੰ ਜਿਹੜੇ ਪੈਸੇ ਤੁਸੀਂ 4 5 10 15 ਜਿੰਨਾ ਵੀ ਤੁਸੀਂ ਅਫੋਰਡ ਕਰਦੇ ਹੋ ਪੈਸੇ ਦੇ ਲਓ। ਉਹ ਪੈਸੇ ਤੁਹਾਡੇ ਮਾਰਨ ਨੂੰ ਠੀਕ ਹੈ, ਬਜਾਏ ਇਹਦੇ ਕਿ ਤੁਸੀਂ ਆਪਣਾ ਕ੍ਰੈਡਿਟ ਅਗਲੇ 7 8 10 ਸਾਲ ਵਾਸਤੇ ਖਰਾਬ ਕਰ ਲਓ। ਕਈ ਵਾਰ ਬੰਦੇ ਬਹੁਤ ਚੰਗੇ ਹੁੰਦੇ ਨੇ, ਕੋਈ ਉਹਨਾਂ ਦਾ ਇਸ਼ੂ ਨਹੀਂ, ਦੇ ਆਰ ਨਾਈਸ ਪੀਪਲ। ਜੇ ਅਗਲੇ ਬੰਦੇ ਕੋਈ ਹੈ ਹੀ ਨਹੀਂ, ਅਗਲਾ ਦਊ ਕਿੱਥੋਂ? ਉਹਨੇ ਦੇਣੇ ਨਹੀਂ ਤੇ ਤੁਹਾਡਾ ਜਿਹੜਾ ਸਾਰਾ ਇੰਫਰਾਸਟ੍ਰਕਚਰ ਖਰਾਬ ਹੋ ਜਾਣਾ। ਤਾਂ ਕੋਸਾਈਨ ਵੈਸੇ ਵੀ ਕਦੇ ਕਿਸੇ ਦੇ ਨਹੀਂ ਕਰਨੇ ਚਾਹੀਦੇ। ਉੱਦਾਂ ਭਾਵੇਂ ਉਹਨੂੰ ਹੱਥੋਂ ਪੈਸੇ ਦੇ ਦਿਓ, ਕੈਸ਼ ਦੇ ਦਿਓ, ਔਰ ਉਮੀਦ ਕਰੋ ਕਿ ਨਹੀਂ ਮਿਲਦੇ ਤਾਂ ਕੋਈ ਚੱਕਰ ਨਹੀਂ। ਪਰ ਕੋਸਾਈਨ ਮੈਂ ਤਾਂ ਕਿਸੇ ਨੂੰ ਰਿਕਮੈਂਡ ਨਹੀਂ ਕਰਾਂਗਾ, ਭਾਵੇਂ ਆਪਣਾ ਤੁਹਾਡਾ ਬੱਚਾ ਵੀ ਹੈ ਤਾਂ ਕੋਸ਼ਿਸ਼ ਕਰੋ ਕਿ ਉਹਨੂੰ ਆਪਣੇ ਆਪ ਰਿਸਪੌਂਸਿਬਿਲਿਟੀ ਚੁੱਕਣ ਦਾ। ਅੱਛਾ, ਇਹਦੇ ਵਿੱਚ ਇੱਕ ਜਾਂਦੇ-ਜਾਂਦੇ ਇਹ ਗੱਲ ਦੱਸ ਦਿਓ ਵੀ ਬਹੁਤ ਸਾਰੇ ਲੋਕ ਡੈਟ ਨੂੰ ਘਟਾਉਣ ਦੇ ਲਈ ਬੜੇ ਅੱਜ-ਕੱਲ੍ਹ ਕ੍ਰੈਡਿਟ ਕਾਰਡ ਬੜੇ ਨੇ, ਪਰਸਨਲ ਲੋਨਸ ਵੀ ਜਿਹੜੇ ਉਹ ਲੈ ਲੈਂਦੇ ਨੇ। ਇਜ਼ ਦੈਟ ਅ ਗੁੱਡ ਆਈਡੀਆ? ਵੇਖੋ, ਕ੍ਰੈਡਿਟ ਜੇ ਉਹਨੂੰ ਪ੍ਰੋਪਰਲੀ ਆਪਾਂ ਯੂਜ਼ ਕਰੀਏ ਤੇ ਬਿਲਕੁਲ ਆਈਡੀਆ ਤੇ ਬਹੁਤ ਚੰਗਾ ਹੈ। ਆਪਾਂ ਕਈ ਕ੍ਰੈਡਿਟ ਨੂੰ ਜੇ ਆਪਾਂ ਇਸ ਕਨਵੀਨੀਅੰਸ ਯੂਜ਼ ਕਰੀਏ ਕਿ ਹਾਂ ਵੀ ਆਪਾਂ ਪੇ ਕੀਤਾ, ਮਤਲਬ ਹੁਣ ਜਿੱਦਾਂ ਅਮਰੀਕਨ ਦੇ ਚਾਰਜ ਕਾਰਡ, ਅਮਰੀਕਨ ਐਕਸਪ੍ਰੈਸ ਤੇ ਅਪ ਟੂ $1 ਮਿਲੀਅਨ ਮਿਲ ਜਾਂਦੇ ਨੇ। ਉਹਨੂੰ ਪ੍ਰੋਪਰਲੀ ਆਪਾਂ ਚਾਰਜ ਕਰੀਏ, ਯੂਟੀਲਾਈਜ਼ ਕਰੀਏ, ਹਰ ਮਹੀਨੇ ਪੇ ਕਰ ਦਈਏ, ਦੇयर ਇਜ਼ ਨਥਿੰਗ ਬੈਡ ਅਬਾਊਟ ਇਟ। ਸਾਨੂੰ ਬੜੇ ਬੈਨੀਫਿਟਸ ਨੇ ਉਹਦੇ ਮਿਲਦੇ ਨੇ ਓਵਰਆਲ। ਜਿਹੜੀ ਚੀਜ਼ ਪਰਚੇਸ ਕਰਦੇ ਆ ਉਹਦੇ ਉੱਤੇ ਥੈਫਟ ਸਿਕਿਉਰਿਟੀ ਆ ਉਹਦੇ, ਜੇ ਨਹੀਂ ਡਿਲੀਵਰ ਕਰਦਾ ਤੁਹਾਨੂੰ ਉਹਦਾ ਫਾਇਦਾ ਹੈਗਾ। ਪਰ ਜੇ ਆਪਾਂ ਉਹਨੂੰ ਐਜ਼ ਅ ਕ੍ਰੈਡਿਟ ਯੂਜ਼ ਕਰਨ ਲੱਗ ਪਈਏ, ਮਹੀਨੇ ਮਿਨੀਮਮ ਪੇਮੈਂਟ ਦੇਣ ਲੱਗ ਪਈਏ, ਫਿਰ ਉਹ ਜਿਹੜੀ ਹੈ ਨਾ, ਉਹ ਜਿਹੜੀ ਅੱਗ ਘਰ ਰੋਟੀ ਪਕਾਉਣ ਲਈ ਸੀ, ਉਹ ਫਿਰ ਕੰਧਾਂ ਵੱਲ ਨੂੰ ਆਉਣ ਲੱਗ ਪੈਂਦੀ ਹੈ, ਜ਼ਿਆਦਾ ਹਾਰਮ ਕਰ ਲੈਂਦੀ, ਲੌਂਗ ਟਰਮ 'ਚ ਨੁਕਸਾਨ ਕਰ ਲੱਗ ਪੈਂਦੀ ਹੈ। ਸੋ ਕ੍ਰੈਡਿਟ ਕਾਰਡ ਇਜ਼ ਗੁੱਡ, ਔਰ ਜਿੰਨਾ ਤੁਸੀਂ ਕ੍ਰੈਡਿਟ ਵਧਾਉਂਦੇ ਰਹਿੰਦੇ ਹੋ, ਉਨੀ ਤੁਹਾਡੀ ਕ੍ਰੈਡਿਟ ਨੈਟਵਰਕ ਵਧਦੀ, ਤੁਹਾਡੀ ਜਿਹੜੀ ਹੈ ਤੁਹਾਨੂੰ ਜਿਹੜਾ ਤੁਹਾਡਾ ਸਕੋਰ ਬੈਟਰ ਹੁੰਦਾ, ਔਰ ਲੌਂਗ ਟਰਮ ਦੇ ਵਿੱਚ ਤੁਸੀਂ ਜ਼ਿਆਦਾ ਬੋਰੋ ਕਰਨਾ ਤੇ ਤੁਹਾਨੂੰ ਕ੍ਰੈਡਿਟ ਬੋਰੋ ਕਰਨ ਦੇ ਵਿੱਚ ਜ਼ਿਆਦਾ ਆਪਸ਼ਨ ਮਿਲਦੀਆਂ ਨੇ। ਜੀ। ਚਲੋ ਹੁਣ ਹੁਣ ਤੁਹਾਡੇ ਤੁਸੀਂ ਫੋਨ ਖੜਕਣ ਲੱਗ ਪਏ ਦਵਾ-ਦਵ। ਤੁਸੀਂ ਹੁਣ ਫੋਨ ਤੇ ਚੱਕੋ ਤੇ ਆਪਾਂ ਅਗਲੀਆਂ ਗੱਲਾਂ ਜਿਹੜੀਆਂ ਫਿਰ ਅਗਲੀ ਦੀ ਕਰਦੇ ਆ। 8888889914 888 888 9914। ਧੰਨਵਾਦ ਨਿਰਮਲ ਮਾਨ ਜੀ, ਥੈਂਕ ਯੂ ਸ਼ੁਕਰੀਆ, ਸਤਿ ਸ਼੍ਰੀ ਥੈਂਕ ਅਕਾਲ ਜੀ। ਯੂ। ਸਤਿ ਸ਼੍ਰੀ ਅਕਾਲ। ਜੀ, ਸੋ ਕੁਛ ਕੁ ਖਬਰਾਂ ਆਪਾਂ ਅੱਗੇ ਚੱਲਦੇ ਹਾਂ। ਜੀ। ਇੱਕ ਵਾਰੀ ਫੇਰ ਅੱਜ ਹਿੰਦੁਸਤਾਨ ਦੇ ਮੀਡੀਆ ਨੇ ਸਿੱਖਾਂ ਨੂੰ ਫੇਰ ਬਦਨਾਮ ਕਰਨਾ ਸ਼ੁਰੂ ਕਰ ਦਿੱਤਾ ਹੈ। ਕਹਿੰਦੇ ਭਈ ਇੰਡੀਆਨਾ ਦੇ ਵਿੱਚ ਇੱਕ ਬੈਪਸ ਦਾ ਮੰਦਿਰ ਜਿਹੜਾ ਆ, BAPS ਮੰਦਿਰ ਆ, ਉਹਦੇ ਉੱਤੇ ਗ੍ਰੈਫਿਟੀ ਜਿਹੜੀ ਆ ਇੱਕ ਵਾਰੀ ਫੇਰ ਲਿਖੀ ਗਈ ਆ, ਐਂਟੀ ਇੰਡੀਆ, ਐਂਟੀ ਮੋਦੀ ਹੈਗੀ ਆ। ਤੇ ਉਸ ਨੂੰ ਉਹ ਬਲੇਮ ਇਹ ਕਰ ਰਿਹਾ ਵੀ ਜਿਹੜੇ ਪ੍ਰੋ ਖਾਲਿਸਤਾਨੀ ਐਕਸਟ੍ਰੀਮਿਸਟ ਆ, ਇਹ ਇੰਡੀਆ ਦਾ ਮੀਡੀਆ ਕਹਿ ਰਿਹਾ ਆ ਵੀ ਉਹਨਾਂ ਨੇ ਇਹ ਸਾਰਾ ਕੁਛ ਕੀਤਾ ਹੈ। ਹਮੇਸ਼ਾ ਹੀ ਇਹ ਕਰਦੇ ਆ ਰਿਹਾ। ਕਹਿੰਦੇ ਵੀ ਇਸ ਸਾਲ ਦੇ ਵਿੱਚ ਇਹ ਚੌਥਾ ਮੰਦਿਰ ਆ ਜਿਹਦੇ ਤੇ ਇਦਾਂ ਲਿਖਿਆ ਗਿਆ। ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਵਾਸ਼ਿੰਗਟਨ DC 'ਚ ਰੈਫਰੈਂਡਮ ਹੋਣ ਜਾ ਰਿਹਾ ਆ। ਵੋਟਾਂ ਹੋਣ 18 ਜਾ ਤਰੀਕ ਰਹੀਆਂ। ਨੂੰ। ਸੋ ਉਹਨੂੰ ਲੈ ਕੇ ਹਮੇਸ਼ਾ ਵੀ ਜਿੱਥੇ ਵੀ ਕਿਤੇ ਰੈਫਰੈਂਡਮ ਹੁੰਦਾ, ਚਾਹੇ ਉਹ ਬੇ ਏਰੀਏ ਸੀ, LA ਸੀ, ਜਾਂ ਉਹ ਕੁਛ ਨਾ ਕੁਛ ਜਿਹੜੇ ਆ ਮੰਦਿਰ ਦੇ ਉੱਤੇ ਲਿਖ ਕੇ ਜਿਹੜੀ ਆ ਇਦਾਂ ਦੀ ਜਿਹੜੀ ਗੱਲ ਆ ਉਹ ਫੈਲਾ ਦਿੱਤੀ ਜਾਂਦੀ ਆ। ਤੇ ਸਭ ਤੋਂ ਅਨਫੋਰਚੂਨੇਟ ਪਾਰਟ ਇਹ ਆ ਵੀ ਉਹ ਬੰਦੇ ਫੜੇ ਨਹੀਂ ਜਾਂਦੇ। ਬੇ ਏਰੀਏ ਦੇ ਵਿੱਚ ਵੀ ਬਹੁਤ ਕੋਸ਼ਿਸ਼ ਕੀਤੀ ਗਈ। ਅਸੀਂ ਵੀ ਪੁਲਿਸ ਵਾਲਿਆਂ ਨੂੰ ਬਹੁਤ ਵਾਰ ਬਾਰ-ਬਾਰ ਉਹਨਾਂ ਤੋਂ ਪੁਲਿਸ ਰਿਪੋਰਟਸ ਮੰਗੀਆਂ ਵੀ ਭਾਈ ਤੁਹਾਡਾ ਕੀ ਸਟੇਟਸ ਆ, ਕਿੱਥੇ ਤੱਕ ਗਿਆ? ਪਰ ਉਹ ਕਹਿੰਦੇ ਜੀ ਇਨਵੈਸਟੀਗੇਸ਼ਨ ਆ, ਇਨਵੈਸਟੀਗੇਸ਼ਨ ਆ। ਈਵਨ ਜਿਹੜਾ ਸੈਨ ਫਰਾਂਸਿਸਕੋ ਦੇ ਵਿੱਚ ਇਹ ਕਿਹਾ ਗਿਆ ਸੀ ਜੇ ਕੌਂਸਲੇਟਰ ਆਫਿਸ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਗਈ ਆ, ਉਹਦੇ ਬਾਰੇ ਵੀ ਕੁਛ ਨਹੀਂ ਜਿਹੜਾ ਰਿਜ਼ਲਟ ਆ ਰਿਹਾ ਹੈਗਾ। ਸੋ ਅੱਜ ਇੰਡੀਆ ਦੀਆਂ ਅਖਬਾਰਾਂ ਨੇ ਈਵਨ ਹੁਣ ਇੱਥੇ ਦੇ ਜਿਹੜੇ ਕੌਂਸਲੇਟ ਹੈਗੇ ਆ ਸ਼ਿਕਾਗੋ ਆਫਿਸ ਦੇ, ਉਹਨਾਂ ਨੇ ਕਿਹਾ ਵੀ ਬਹੁਤ ਮਾੜੀ ਗੱਲ ਆ ਜੀ, ਇਹ ਇੱਦਾਂ ਧੱਕਾ ਕਰ ਰਹੇ ਆ ਹਿੰਦੂਆਂ ਦੇ ਨਾਲ, ਬਹੁਤ ਧੱਕਾ ਹੋ ਰਿਹਾ। ਇੰਡੀਆ ਦਾ ਜਿਹੜਾ ਉਹ ਫੋਰਨ ਸੈਕਟਰੀ ਆ ਸ਼ਾਇਦ ਜੈਸਵਾਲ, ਉਹਨੂੰ ਵੀ ਬੜੇ ਜਿਹੜੀ ਸਖਤੀ ਵਾਲੇ ਸ਼ਬਦ ਦਿੱਤੇ ਆ ਵੀ ਅਮਰੀਕਾ ਵਾਲਿਆਂ ਨੇ ਅਮਰੀਕਨ ਗਵਰਨਮੈਂਟ ਨੂੰ ਹਿੰਦੂਆਂ ਨੂੰ ਬਚਾਉਣਾ ਚਾਹੀਦਾ, ਬਹੁਤ ਖਤਰਾ ਹੈਗਾ ਹਿੰਦੂ ਲੋਕਾਂ ਨੂੰ ਉੱਥੇ। ਸੋ ਆਪਾਂ ਇੱਥੇ ਦੇਖਦੇ ਆ ਵੀ ਕਿਸੇ ਨੂੰ ਕੋਈ ਖਤਰਾ ਨਹੀਂ। ਗੁਰੂ ਘਰਾਂ 'ਚ ਕਿੰਨੇ ਹਿੰਦੂ ਭੈਣ ਭਰਾ ਜਾਂਦੇ ਹੈਗੇ ਆ। ਕਈ ਤਾਂ ਗੁਰੂ ਘਰ ਇਦਾਂ ਦੇ ਆ ਜਿਨ੍ਹਾਂ 'ਚ 60-70% ਹਿੰਦੂ ਪਾਪੂਲੇਸ਼ਨ ਜਾਂਦੀ ਆ। ਸਾਡੇ ਬੇ ਏਰੀਏ 'ਚ ਹੀ ਆ, ਮੈਂ ਤੁਹਾਨੂੰ ਦੱਸ ਦਿੰਦਾ। ਸੋ ਹਿੰਦੂ ਅਮਰੀਕਨ ਫਾਊਂਡੇਸ਼ਨ ਕੋਲ ਇੱਕ ਵਾਰੀ ਫੇਰ ਉਹਨਾਂ ਨੂੰ ਮਟੀਰੀਅਲ ਮਿਲ ਗਿਆ। ਉਹਨਾਂ ਨੇ ਇਹ ਕਿਹਾ, ਸਰੇਆਮ ਹੀ ਕਿਹਾ ਵੀ ਜੀ ਇਹ ਜਿਹੜੇ ਪ੍ਰੋ ਖਾਲਿਸਤਾਨੀ ਐਕਸਟ੍ਰੀਮਿਸਟ ਆ, ਉਹਨਾਂ ਦਾ ਇਹ ਕੰਮ ਹੈਗਾ ਆ। ਸੋ ਇਹ ਜੋ ਇੰਡੀਆਨਾ ਦੇ ਵਿੱਚ BAPS ਸਵਾਮੀ ਨਾਰਾਇਣ ਟੈਂਪਲ ਸੀ, ਗ੍ਰੀਨਵੁੱਡ ਇੰਡੀਆਨਾ 'ਚ। ਗ੍ਰੀਨਵੁੱਡ 'ਚ ਤੁਹਾਨੂੰ ਪਤਾ ਵੀ ਪੰਜਾਬੀ ਪਾਪੂਲੇਸ਼ਨ ਬਹੁਤ ਜ਼ਿਆਦਾ ਰਹਿੰਦੀ ਹੈਗੀ ਆ। ਜੀ। ਉੱਥੇ ਕਹਿੰਦੇ ਭਈ ਮੰਦਿਰ ਦੇ ਬਾਹਰ ਇਹ ਸਾਰਾ ਕੁਛ ਲਿਖਿਆ ਗਿਆ।
ਤੁਸੀਂ ਦੇਖੋ ਵੀ ਜਿੱਦਾਂ ਹਰਜੋਤ ਸਿੰਘ ਜੀ ਤੁਸੀਂ ਦੱਸਿਆ ਵੀ ਜਦੋਂ ਵੀ ਕਿਤੇ ਵੀ ਰੈਫਰੈਂਡਮ ਦੀ ਵੋਟ ਹੋਣੀ ਹੁੰਦੀ ਉਸ ਤੋਂ ਪਹਿਲਾਂ ਹੀ ਹਮੇਸ਼ਾ ਇਹ ਚੀਜ਼ ਜਿਹੜੀ ਉਹ ਵਾਪਰਦੀ ਆ ਤੇ ਹਮੇਸ਼ਾ ਹੀ ਤਕਰੀਬਨ ਜ਼ਿਆਦਾਤਰ ਇਹ ਜਿਹੜੇ ਇਹਨਾਂ ਦੇ ਮੰਦਰ ਵਾਲੇ ਆ ਉਹਨਾਂ ਦੇ ਉੱਤੇ ਹੀ ਜਿਹੜੇ ਹੁੰਦਾ ਆ ਵੈਂਡਲਾਈਜ਼ ਕਰਕੇ ਚਲੇ ਜਾਂਦੇ ਆ। ਹਰਜੋਤ ਸਿੰਘ ਜੀ ਜਿਹੜੇ ਤੁਸੀਂ ਬੇ ਏਰੀਏ ਦੇ ਮੰਦਰਾਂ ਦੀ ਗੱਲ ਕਰਦੇ ਵੀ ਉਹਦੀ ਇਨਵੈਸਟੀਗੇਸ਼ਨ ਦਾ ਕਿੱਥੇ ਜਿਹੜਾ ਉਹ ਬਣਿਆ। ਹੁਣ ਤੁਹਾਨੂੰ ਤੁਸੀਂ ਸੁਣ ਕੇ ਹੈਰਾਨ ਹੋਣਾ ਸਾਰਿਆਂ ਨੇ ਵੀ ਜਿਹੜੇ ਡਿਸਟ੍ਰਿਕਟ ਅਟਾਰਨੀ ਹੁੰਦੇ ਆ ਉਹ ਤਾਂ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਉਲਟ ਹੋਣੇ ਚਾਹੀਦੇ, ਰਾਈਟ? ਇਹ ਤਾਂ ਆਪਾਂ ਇਹ ਮੰਨਦੇ ਆ ਨਾ। ਜੀ ਪਰ ਤੁਸੀਂ ਦੇਖੋ ਵੀ ਜਿਹੜਾ SB 509 ਟਰਾਂਸਨੈਸ਼ਨਲ ਰਿਪਰੈਸ਼ਨ ਦਾ ਬਿੱਲ ਆ, ਸੈਂਟਾ ਕਲਾਰਾ ਦਾ ਜਿਹੜਾ ਡਿਸਟ੍ਰਿਕਟ ਅਟਾਰਨੀ ਜੈਫ ਰੋਜ਼ਨ, ਜਿਨ੍ਹਾਂ ਦੇ ਨਾਲ ਗੁਰੂ ਘਰ ਵਾਲਿਆਂ ਨੇ ਮੀਟਿੰਗ ਵੀ ਕੀਤੀਆਂ, ਉਹ ਅਜੇ ਵੀ 509 ਦੇ ਉਲਟ ਟਰਾਂਸਨੈਸ਼ਨਲ ਰਿਪਰੈਸ਼ਨ ਬਿੱਲ ਦੇ ਉਲਟਾ ਡਿਸਟ੍ਰਿਕਟ ਅਟਾਰਨੀ ਜਿਹਦਾ ਕੰਮ ਆ ਅਜਿਹੀ ਸਰਕਾਰ, ਬਾਹਰਲੀਆਂ ਸਰਕਾਰਾਂ, ਫੋਰਨ ਏਜੰਟਸ ਜੋ ਇੱਥੇ ਆ ਕੇ ਆਮ ਨਾਗਰਿਕਾਂ ਨੂੰ, ਅਮਰੀਕਨਸ ਨੂੰ, ਜਿਹੜੇ ਸਿੱਖਾਂ ਨੂੰ ਇਸ ਟਾਈਮ ਡਰਾ ਧਮਕਾ ਰਹੇ ਆ ਵੀ ਉਹਨਾਂ ਦੀ ਜਿਹੜੀ ਉਹ ਨਕੇਲ ਕੱਸੇ, ਉਹ ਕਹਿੰਦਾ ਨਹੀਂ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਬਿੱਲ ਦੀ ਲੋੜ ਹੀ ਨਹੀਂ ਹੈਗੀ। ਸੋ ਜੈਫ ਰੋਜ਼ਨ ਦੀ ਕਿਹੜੇ ਗੁਰੂ ਘਰ ਵਾਲਿਆਂ ਦੇ ਨਾਲ ਨਜ਼ਦੀਕੀ ਹੈਗੀ ਆ ਇਹ ਸਭ ਨੂੰ ਹੀ ਪਤਾ ਆ। ਇਹ ਕੋਈ ਗੱਲਾਂ ਜਿਹੜੀਆਂ ਲੁਕੀਆਂ ਛਿਪੀਆਂ ਨਹੀਂ ਆ। ਉਹ ਕਿਹਦਾ ਦੋਸਤ ਆ ਤੇ ਕੀ ਉਹ ਗੁਰੂ ਘਰਾਂ ਵਾਲੇ ਫਿਰ ਇਸ ਹਿਸਾਬ ਦੇ ਨਾਲ ਇਹ ਟਰਾਂਸਨੈਸ਼ਨਲ ਰਿਪਰੈਸ਼ਨ ਬਿੱਲ ਦੇ ਉਲਟਾ ਆਪਣੇ ਆਪ ਨੂੰ ਸਿਰਫ ਪੰਥਕ ਹੀ ਦਿਖਾਉਂਦੇ ਆ ਜਾਂ ਅਸਲ 'ਚ ਪੰਥਕ ਵੀ ਨੇ। ਸੋ ਇਹ ਚੀਜ਼ਾਂ ਨੂੰ ਜਿਹੜਾ ਉਹ ਭਾਈ ਜਿਹੜਾ ਉਹ ਧਿਆਨ ਦੇ ਨਾਲ ਵਾਚੋ, ਦੇਖੋ ਕੀ ਇਸ ਟਾਈਮ ਜਿਹੜਾ ਉਹ ਚੱਲ ਰਿਹਾ। ਤੇ ਇੱਕ ਵਾਰੀ ਫਿਰ ਇਸ ਮੌਕੇ ਦੱਸਦੇ ਜਾਈਏ 20 ਤਰੀਕ ਨੂੰ 9 ਵਜੇ ਜਿਹੜੀ ਆ ਆਉਂਦੀ 20 ਤਰੀਕ ਨੂੰ 9 ਵਜੇ 509 ਬਿੱਲ ਦੇ ਉੱਤੇ ਪਬਲਿਕ ਕਮੈਂਟਸ ਜਿਹੜੇ ਆ ਉਹ ਲਏ ਜਾਣੇ ਹੈਗੇ ਆ। ਸੋ ਇਹ ਜਿਹੜੇ ਜਿੰਨੇ ਵੀ ਲੋਕ ਆ ਵੱਧ ਤੋਂ ਵੱਧ ਉਹਨਾਂ ਨੂੰ ਉੱਥੇ ਪਹੁੰਚਣ ਦੇ ਲਈ ਬੇਨਤੀ ਕੀਤੀ ਜਾਂਦੀ ਆ। 1021 ਓ ਸਟਰੀਟ, ਰੂਮ ਨੰਬਰ 1100। ਇਸ ਦੀ ਅਗਲੀ ਜਿਹੜੀ ਹੀਅਰਿੰਗ ਆ ਉਹ 20 ਅਗਸਤ ਬੁੱਧਵਾਰ ਨੂੰ, ਅਗਲੇ ਬੁੱਧਵਾਰ ਨੂੰ ਜਿਹੜੀ ਉਹ ਹੋਣੀ ਆ। ਸੋ ਸੰਗਤ ਨੂੰ ਬੇਨਤੀ ਆ ਵੀ ਇਹ ਵੱਧ ਤੋਂ ਵੱਧ ਉੱਥੇ ਪਹੁੰਚਣ। ਪ੍ਰੋਸੀਜਰਲ ਹੀਅਰਿੰਗ ਆ ਉਸ ਦਿਨ ਉਸ ਦੇ ਉੱਤੇ ਵੋਟ ਤਾਂ ਚਾਹੇ ਨਹੀਂ ਹੋਣੀ, ਪਰ ਪਬਲਿਕਲੀ ਤੁਸੀਂ ਜਾ ਕੇ ਉਸ ਦੇ ਹੱਕ ਦੇ ਵਿੱਚ ਜਾਂ ਉਸ ਦੇ ਅਗੇਂਸਟ ਜਿਹੜਾ ਆ ਉਹ ਹਮਾਇਤ ਨੂੰ ਪ੍ਰਗਟਾ ਸਕਦੇ ਆ ਜਾਂ ਆਪਣੀ ਵਿਰੋਧਤਾ ਜਿਹੜੀ ਉਹ ਪ੍ਰਗਟਾ ਸਕਦੇ ਆ। ਸੋ ਆਪਾਂ ਤਾਂ ਆਪਣੀ ਕਮਿਊਨਿਟੀ ਨੂੰ ਇਹੀ ਕਹਿਣੇ ਆ ਵੀ ਵੱਧ ਤੋਂ ਵੱਧ ਜਿਹੜੀ ਹਮਾਇਤ ਆ ਇਸ ਦੇ ਵਿੱਚ ਪ੍ਰਗਟਾਓ ਤਾਂ ਜੋ 509 ਬਿੱਲ ਜਿਹੜਾ ਆ ਇਹਨਾਂ ਹੀਅਰਿੰਗਸ ਦੇ ਵਿੱਚ ਉੱਥੋਂ ਵੀ ਗਾਂਹ ਨੂੰ ਤੁਰੇ ਤੇ ਅਸੈਂਬਲੀ 'ਚ ਵੀ ਜਿਹੜਾ ਉਹ ਇਵੈਂਚੁਅਲੀ ਪਾਸ ਜਿਹੜਾ ਉਹ ਹੋਵੇ। ਪਰ ਸਿੱਖਾਂ ਨੂੰ ਬੜੇ ਸੁਹਿਰਦਤਾ ਦੇ ਨਾਲ ਦੇਖਣ ਦੀ ਲੋੜ ਆ। ਸੰਵੇਦਨਸ਼ੀਲ ਇਹ ਜਿਹੜਾ ਮਸਲਾ ਆ, ਤੁਸੀਂ ਉੱਥੇ ਪ੍ਰੋਜ਼ ਐਂਡ ਕੌਣ ਉਸ ਦੇ ਹੱਕ 'ਚ ਆ, ਕੌਣ ਉਹਦੀ ਵਿਰੋਧ ਦੇ ਵਿੱਚ ਆ, ਸਪੋਰਟ ਤੇ ਆਪੋਜੀਸ਼ਨ ਦੀ ਲਿਸਟ ਦੇਖਿਓ। ਆਪੋਜੀਸ਼ਨ ਦੀ ਲਿਸਟ ਬਹੁਤ ਜ਼ਿਆਦਾ ਲੰਬੀ ਹੋ ਚੁੱਕੀ ਆ 509 ਦੇ ਉਲਟ। ਗੁਰੂ ਘਰੋਂ ਬਾਕੀ ਸੰਸਥਾਵਾਂ, ਆਮ ਲੋਕ, ਜਿਹਦਾ ਕੋਈ ਵੀ ਆਮ ਬਿਜ਼ਨਸ ਵੀ ਆ ਜਾਂ ਕੁਛ ਵੀ ਆ, ਭਾਈ ਸਪੋਰਟ ਦੇ ਵਿੱਚ ਵੱਧ ਤੋਂ ਵੱਧ ਚਿੱਠੀਆਂ ਲਿਖੋ, ਆਨਲਾਈਨ ਜਾ ਕੇ ਪਾਓ ਤਾਂ ਜੋ ਦਿਖੇ ਵੀ ਉਹ ਸਪੋਰਟ ਦੇ ਵਿੱਚ ਲੋਕ ਇੱਥੇ ਜਿਹੜੇ ਉਹ ਜ਼ਿਆਦੇ ਹੈਗੇ ਆ। ਇਹ ਨਾ ਹੋਵੇ ਵੀ ਬਾਅਦ ਦੇ ਵਿੱਚ ਸੱਪ ਲੰਘ ਜਵੇ ਤੇ ਆਪਾਂ ਲੀਕ ਕੁੱਟਦੇ ਫਿਰੀਏ ਵੀ ਹਾਏ ਹਾਏ ਆਹ ਕੀ ਜਿਹੜਾ ਆ ਉਹ ਵਾਪਰ ਗਿਆ, ਆਹ ਕੀ ਜਿਹੜਾ ਉਹ ਹੋ ਗਿਆ। ਸੋ SB 509 ਦੀ ਅਗਲੀ ਜਿਹੜੀ ਹੀਅਰਿੰਗ 20 ਅਗਸਤ ਬੁੱਧਵਾਰ ਨੂੰ ਸਵੇਰੇ 9 ਵਜੇ 1021 ਓ ਸਟਰੀਟ, ਰੂਮ ਨੰਬਰ 1100 ਸੈਕਰਾਮੈਂਟੋ 'ਚ ਆ। ਇੱਕ ਤਾਂ ਉੱਥੇ ਵੱਧ ਤੋਂ ਵੱਧ ਪਹੁੰਚ ਕੇ ਹਮਾਇਤ ਜਿਹੜੀ ਉਹ ਪ੍ਰਗਟਾਓ। ਇਹ ਪ੍ਰੋਸੀਜਰਲ ਹੀਅਰਿੰਗ ਆ। ਸੋ ਐਕਸਪੈਕਟੇਸ਼ਨਸ ਅਸੀਂ ਤੁਹਾਡੀਆਂ ਉਸ ਹਿਸਾਬ ਦੇ ਨਾਲ ਕਰਦੇ ਜਾਈਏ। ਉਦਣ ਉਹਦੇ ਤੇ ਵੋਟ ਨਹੀਂ ਹੋਣੀ, ਪਰ ਹਾਂ ਪਬਲਿਕ ਨੂੰ ਮੌਕਾ ਆ ਸਵੇਰੇ 9 ਤੋਂ 11 ਵਜੇ ਦੇ ਵਿੱਚ ਹੱਕ ਜਾਂ ਅਗੇਂਸਟ ਦੇ ਵਿੱਚ ਜਿਹੜਾ ਉਹ ਦੱਸਣ ਦਾ। ਸੋ ਸੰਗਤ ਨੂੰ ਬੇਨਤੀ ਆ ਵੀ ਵੱਧ ਤੋਂ ਵੱਧ ਜਿਹੜਾ 509 ਦੇ ਵਿੱਚ ਜਾ ਕੇ ਉਸ ਦੀ ਹਮਾਇਤ ਦੇ ਲਈ ਜਿਹੜੀ ਉਹ ਤੁਸੀਂ ਹਾਂ ਨਾ ਦੇ ਵਿੱਚ ਜਾ ਕੇ ਉੱਥੇ ਆਪਣੀ ਪਬਲਿਕ ਜਿਹੜੀ ਹੀਅਰਿੰਗ ਦੇ ਵਿੱਚ ਉਹ ਤੁਸੀਂ ਗੱਲ ਉੱਥੇ ਕਰ ਸਕਦੇ ਆ। ਤੇ ਸੈਂਟਾ ਕਲਾਰਾ ਵਾਲੇ ਜਿਹੜੇ ਕਾਉਂਟੀ ਦੇ ਵਿੱਚ ਰਹਿਣ ਵਾਲੇ ਲੋਕ ਨੇ, ਜਿਹਦੇ ਵਿੱਚ ਬੇ ਏਰੀਏ ਦੀਆਂ ਤਕਰੀਬਨ ਸਾਰੇ ਵੱਡੇ ਸ਼ਹਿਰ ਆ ਜਾਂਦੇ ਨੇ, ਉੱਥੋਂ ਦੀਆਂ ਜਥੇਬੰਦੀਆਂ, ਉੱਥੋਂ ਦੇ ਪੰਥਕ ਲੀਡਰ, ਉੱਥੋਂ ਦੇ ਗੁਰੂ ਘਰ ਜੈਫ ਰੋਜ਼ਨ ਦੇ ਨਾਲ ਭਾਈ ਦੁਬਾਰਾ ਮਿਲੋ। ਕੀ ਚੱਕਰ ਆ ਵੀ ਜੈਫ ਰੋਜ਼ਨ ਦੇ ਅੰਡਰ ਕੰਮ ਕਰ ਰਿਹਾ ਡਿਸਟ੍ਰਿਕਟ ਅਟਾਰਨੀ ਦਾ ਆਫਿਸ ਉਹ 509 ਬਿੱਲ ਦੇ ਉਲਟ ਕਿਉਂ ਹੈਗਾ ਆ? ਕੀ ਮੀਟਿੰਗ ਤੋਂ ਬਾਅਦ 'ਚ ਤੁਸੀਂ ਉਸ ਦਾ ਮਨ ਬਦਲਾਉਣ ਦੇ ਵਿੱਚ ਕਾਮਯਾਬ ਨਹੀਂ ਹੋ ਸਕੇ?
ਕੀ ਜਿਹੜਾ ਇਸ ਦੇ ਵਿੱਚ ਬਣਿਆ ਆ, ਕੀ ਚੱਕਰ ਜਿਹੜਾ ਉਹ ਚੱਲ ਰਿਹਾ ਆ, ਇਸ ਦੀ ਡੂੰਘਾਈ ਤੱਕ ਸਾਰਿਆਂ ਨੂੰ ਜਾਣ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ। ਸੋ ਬੇਨਤੀ ਆ, ਅਪੀਲ ਆ ਸਾਰੀ ਹੀ ਸੰਗਤ ਨੂੰ ਵੀ ਇਸ ਦੇ ਉੱਤੇ ਸਹਿਰਤਾ ਦੇ ਨਾਲ ਗੱਲ ਕਰਿਓ। ਤੇ ਨਾਲੇ ਇੱਕ ਹੋਰ ਕੱਲ ਜਿਹੜਾ ਇੱਕ ਮੰਡੇ ਨੂੰ ਅਸੀਂ ਸ਼ੋਅ ਕੀਤਾ ਸੀਗਾ ਪੰਜਾਬੀ ਟੈਕ ਟਾਕ AI ਦੇ ਵਿੱਚ ਫੇਕ ਗੁਰਬਾਣੀ ਦਾ, ਉਹ ਲਾਈਵ ਜਿਹੜਾ ਤੁਹਾਡੇ ਦਿਖਾਇਆ ਚੈਟ GPT ਦੇ ਵਿੱਚ ਗੂਗਲ ਨੂੰ, ਉਹਨੇ ਆਪਣੇ ਕੋਲੋਂ ਮਨ ਘੜਤ ਚੀਜ਼ਾਂ ਜਿਹੜੀਆਂ ਉਹ ਬਣਾਈਆਂ, ਕਿਸ ਤਰੀਕੇ ਦੇ ਨਾਲ ਧਾਰਨਾਵਾਂ ਨੂੰ ਗੁਰਬਾਣੀ ਦੱਸ ਰਹੇ ਆ, ਉਹ ਵੀ ਜਿਹੜਾ ਉਹ ਦੇਖਣਾ ਜਿਹੜਾ ਉਹ ਨਾ ਭੁੱਲਿਓ, ਜਿਹੜੇ ਵੀ ਸਾਡੇ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਉੱਤੇ ਲੋਕ ਜੁੜੇ ਹੋਏ ਹੈਗੇ ਆ। ਜੀ ਬਿਲਕੁਲ। ਹੁਣ ਕਿਸੇ ਨੂੰ ਜਿਹੜਾ ਆ ਇਹ ਕਿਸੇ ਨੂੰ ਇਹ ਨਹੀਂ ਹੋਣਾ ਚਾਹੀਦਾ ਵੀ ਸਾਨੂੰ ਪਤਾ ਨਹੀਂ ਹੈਗਾ। ਪਿਛਲੀ ਵਾਰੀ ਜਦੋਂ ਹੀਅਰਿੰਗ ਹੋਈ ਸੀ ਸਿਰਫ 2 ਜਣੇ ਸਿੱਖ ਉੱਥੇ ਸੀਗੇ। 40 ਤੋਂ 50 ਜਿਹੜੇ ਸੀ ਉਹ ਇਸ ਬਿੱਲ ਦੇ ਉਲਟ ਪਹੁੰਚੇ ਹੋਏ ਸੀ ਤੇ ਹਰ ਇੱਕ ਨੂੰ ਜਿੰਨੇ ਵੀ ਵੱਧ ਤੋਂ ਵੱਧ ਉੱਥੇ ਪਹੁੰਚ ਸਕਦੇ ਆ ਉੱਧਰ ਨੂੰ ਪਹੁੰਚੋ ਤੇ ਬਾਕੀ ਗੁਰੂ ਘਰਾਂ ਦੇ ਵਿੱਚ ਆਪਣੇ ਲੈਵਲ ਦੇ ਉੱਤੇ ਵੀ ਜਿਹੜੀ ਪਟੀਸ਼ਨ ਆ ਉਹ ਸਾਈਨ ਜ਼ਰੂਰ ਕਰੋ। ਸਿਰਫ ਸਾਨੂੰ ਥੋੜ੍ਹੇ ਕੁ ਗੁਰੂ ਘਰਾਂ ਦੀਆਂ ਹੀ ਇਨਫੋਰਮੇਸ਼ਨ ਆਈ ਆ ਜਿੱਥੇ ਸਾਈਨ ਹੋਏ ਆ, ਫਰੀਮੌਂਟ ਗੁਰਦੁਆਰਾ ਸਾਹਿਬ, ਦਸ਼ਮੇਸ਼ ਦਰਬਾਰ, ਬੇਕਰਸਫੀਲਡ, ਜਿਹੜਾ ਬਰਾੜ ਸ਼ਾਹ ਗੁਰਦੁਆਰਾ ਸਾਹਿਬ, ਸੈਕਰਾਮੈਂਟੋ। ਬਾਕੀ ਕਿਸੇ ਨੇ ਸਾਨੂੰ ਦੱਸਿਆ ਨਹੀਂ ਵੀ ਉੱਥੇ ਵੀ ਹੋਏ ਆ। ਕਿਉਂਕਿ ਇਹ ਕੰਮ ਵੀ ਜ਼ਰੂਰੀ ਹੁੰਦਾ ਨਾਲ, ਜਿਹੜਾ ਰੱਬ ਦਾ ਨਾਂ ਲੈਣਾ ਤੇ ਨਾਲ ਦੀ ਨਾਲ ਜਿਹੜੇ ਤੁਹਾਡੇ ਹੱਕ ਆ ਉਹਨਾਂ ਲਈ ਲੜਨਾ, ਇਹ ਵੀ ਕੰਮ ਬਹੁਤ ਜ਼ਰੂਰੀ ਹੁੰਦਾ ਹੈਗਾ। ਇਹ ਸਭ ਤੋਂ ਜਿਹੜਾ ਲੀਡ ਆ ਉਹ ਗੁਰੂ ਘਰਾਂ ਨੂੰ ਹੀ ਲੈਣੀ ਚਾਹੀਦੀ ਆ, ਤਦ ਹੀ ਐਕਸ਼ਨ ਹੁੰਦਾ ਹੈਗਾ। ਜੀ ਬਿਲਕੁਲ। ਸੋ ਮੇਕ ਸ਼ੋਰ ਕਰੋ ਹੁਣ ਇਹ ਨਾ ਕੋਈ ਕਵੇ ਵੀ ਭਾਈ ਤੁਸੀਂ ਦੱਸਿਆ ਨਹੀਂ ਸੀਗਾ। ਸੋ ਆਪਾਂ ਹੁਣ ਤੁਹਾਨੂੰ ਲਗਾਤਾਰ ਜਿਹੜਾ ਉਹ ਦੱਸ ਰਹੇ ਹਾਂ। ਆਉਂਦੀ 20 ਤਰੀਕ ਨੂੰ 509 ਟਰਾਂਸਨੈਸ਼ਨਲ ਰਿਪਰੈਸ਼ਨ ਵਾਲਾ ਬਿੱਲ ਹੀਅਰਿੰਗ ਆ, ਉਸਦੀ ਪਬਲਿਕ ਕਮੈਂਟਸ ਜਿਹੜੇ ਉਹ ਲਏ ਜਾਣੇ ਆ, ਹਾਂ ਤੇ ਨਾ ਸਪੋਰਟ ਤੇ ਆਪੋਜੀਸ਼ਨ ਦਾ ਜਿਹੜਾ ਉਹ ਤੁਸੀਂ ਉੱਥੇ ਦੱਸ ਸਕਦੇ ਆ। 9 ਵਜੇ ਸਵੇਰੇ ਆਉਂਦੀ 20 ਤਰੀਕ ਨੂੰ ਸੈਕਰਾਮੈਂਟੋ ਦੇ ਵਿੱਚ 1021 ਓ ਸਟਰੀਟ, ਰੂਮ ਨੰਬਰ 1100 ਦੇ ਵਿੱਚ। ਤੇ ਹੁਣ ਆਪਾਂ ਲੈਂਦੇ ਆ ਜੀ ਇਜਾਜ਼ਤ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਇਨਫੈਕਟ ਹਰਜੋਤ ਸਿੰਘ ਜੀ, ਬ੍ਰੇਕ ਤੋਂ ਪਹਿਲਾਂ ਮੈਂ ਦੱਸ ਕੇ ਗਿਆ ਸੀਗਾ 2 ਚੀਜ਼ਾਂ ਜਿਹੜੀਆਂ ਉਹ ਮੈਂ ਜਾਂਦਾ ਸੌਰੀ ਜਿਹੜਾ ਉਹ ਦੱਸ ਦੇਵਾਂ, ਇਹ ਇੰਪੋਰਟੈਂਟ ਆ। ਗਰਮੀ ਦਾ ਕਹਿਰ ਐਰੀਜ਼ੋਨਾ ਦੀ ਇੱਕ ਕਾਉਂਟੀ ਮੈਰੀਕੋਪਾ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਹਰਜੋਤ ਸਿੰਘ ਜੀ ਵਧਿਆ, 400 ਤੋਂ ਵੱਧ ਲੋਕਾਂ ਦੀ ਕਹਿੰਦੇ ਵੀ ਮੌਤ ਹੋ ਚੁੱਕੀ ਆ। ਇਹ ਜਿਹੜੇ ਆ ਉਹ ਦੱਸਿਆ ਜਿਹੜਾ ਉਹ ਜਾ ਰਿਹਾ ਆ। 12ਵੇਂ ਦਿਨ ਲਗਾਤਾਰ ਜਿਹੜੀ ਹੀਟ ਵੇਵ ਆ ਉਹ ਪੈ ਰਹੀ ਆ। 110 ਡਿਗਰੀ ਤੋਂ ਉੱਤੇ ਟੈਂਪਰੇਚਰ ਪਿਛਲੇ ਤਕਰੀਬਨ 2 ਹਫ਼ਤਿਆਂ ਤੋਂ ਉੱਥੇ ਚੱਲ ਰਿਹਾ ਆ ਤੇ ਲੋਕ ਉੱਥੇ ਮਰ ਰਹੇ ਆ। ਗਰਮੀ ਜਿਹੜੀ ਇਸ ਟਾਈਮ ਬਰੂਟਲ ਜਿਹਨੂੰ ਕਹਿੰਦੇ ਆ ਵੀ ਉਹ ਪੈ ਰਹੀ ਹੈਗੀ ਆ। ਸੋ ਆਲ ਟਾਈਮ ਜਿਹੜੀ ਹੀਟ ਦਾ ਰੈਕਡ ਆ ਉਹ ਉੱਥੇ ਜਿਹੜਾ ਉਹ ਟੁੱਟ ਰਿਹਾ ਆ। ਸੋ ਕਹਿੰਦੇ ਵੀ ਮੰਥਲੀ ਹਾਈ 118 ਡਿਗਰੀ ਫਾਰਨਹਾਈਟ ਤੱਕ ਜਾਊਗਾ, ਜੋ ਕਿ 48 ਡਿਗਰੀ ਸੈਲਸੀਅਸ ਤੱਕ ਬਣ ਜਾਂਦਾ ਆ। ਨੈਸ਼ਨਲ ਵੈਦਰ ਸਰਵਿਸ ਦੇ ਮੀਟਰੀਓਲੋਜਿਸਟ ਜੋ ਫੀਨਿਕਸ 'ਚ ਆ, ਉਹਨਾਂ ਨੇ ਐਕਸਟ੍ਰੀਮ ਹੀਟ ਵਾਰਨਿੰਗਸ ਜਿਹੜੀਆਂ ਉਹ ਇਸ਼ੂ ਕੀਤੀਆਂ ਗਈਆਂ ਹੋਈਆਂ ਆ ਤੇ ਕਹਿੰਦੇ ਵੀ ਇਹ ਚੌਥੀ ਵਾਰ ਆ ਤੇ ਲੌਂਗੈਸਟ ਆ ਸੋ ਫਾਰ ਜਿਹੜੀ ਆ ਇਸ ਗਰਮੀਆਂ ਦੀ। ਸੋ ਮੈਰੀਕੋਪਾ ਕਾਉਂਟੀ ਦੇ ਵਿੱਚ ਹੀ ਜਿਹੜਾ ਫੀਨਿਕਸ ਦਾ ਸ਼ਹਿਰ ਹੈਗਾ ਆ, ਜੋ ਕਿ 5ਵਾਂ ਵੱਡਾ ਤੇ ਸਭ ਤੋਂ ਕਹਿ ਸਕਦੇ ਵੀ ਗਰਮਾਇਸ਼ ਵਾਲਾ, ਸਭ ਤੋਂ ਗਰਮ ਜਿਹੜਾ ਸ਼ਹਿਰ ਆ ਉਹ ਇਸ ਟਾਈਮ ਬਣਿਆ ਪਿਆ ਆ। ਉਸ ਦੇ ਜਿਹੜੇ ਸਮਾਲਰ ਸਬ ਅਰਬਨ ਹੈਗੇ ਇਲਾਕੇ ਆ, ਉੱਥੇ ਵੀ ਗਰਮੀ ਜਿਹੜੀ ਉਹ ਇਸ ਟਾਈਮ ਪੂਰੀ ਜਿਹੜੀ ਉਹ ਚੱਲ ਰਹੀ ਆ। ਸੋ ਮੈਰੀਕੋਪਾ ਕਾਉਂਟੀ ਦੇ ਵਿੱਚ ਐਰੀਜ਼ੋਨਾ 'ਚ ਐਕਸਟ੍ਰੀਮ ਹੀਟ ਦੇ ਚੱਲਦੇ ਆ 400 ਤੋਂ ਵੱਧ ਜਿਹੜੀਆਂ ਆ ਉਹ ਮੌਤਾਂ ਸਸਪੈਕਟ ਕੀਤਾ ਜਾ ਰਿਹਾ ਵੀ ਉਸ ਦੇ ਕਾਰਨ ਹੋ ਚੁੱਕੀਆਂ ਆ। ਉੱਧਰ ਇੱਕ ਪਾਸੇ ਗਰਮੀ ਆ, ਇੱਕ ਪਾਸੇ ਹੜ੍ਹ ਨੇ। ਫਲੈਸ਼ ਫਲੱਡ ਦੇ ਕਰਕੇ 3 ਜਾਣਿਆਂ ਦੀ ਮੌਤ ਟੈਨਸੀ ਦੇ ਵਿੱਚ ਜਿਹੜੀ ਉਹ ਹੋਈ ਆ। ਸਟੇਟ ਆਫ ਐਮਰਜੈਂਸੀ ਡਿਕਲੇਅਰ ਕੀਤੀ ਗਈ ਹੈ ਚੈਟਾਨੂਗਾ ਦੇ ਵਿੱਚ, ਜਿੱਥੇ ਇੱਕ ਬੱਚਾ ਤੇ 2 ਅਡਲਟ ਬਹੁਤ ਤੇਜ਼ ਮੀਂਹ ਦੇ ਕਰਕੇ ਜਿਹੜੀਆਂ ਉਹਦੇ ਕਰਕੇ ਉਹ ਰੁੜ ਗਏ ਉਹ ਤੇ ਉਹਨਾਂ ਦੀ ਜਿਹੜੀ ਉਹ ਮੌਤ ਹੋਈ ਆ। ਸੋ ਕਈ ਰੁੱਖ ਜਿਹੜੇ ਉਹ ਡਿੱਗ ਰਹੇ ਆ ਫੈਮਿਲੀ ਕਾਰ ਦੇ ਉੱਤੇ, ਕਹਿੰਦੇ ਵੀ ਇਹ ਡਿੱਗਾ ਸੀਗਾ, ਜਿਸ ਤੋਂ ਬਾਅਦ ਦੇ ਵਿੱਚ ਇਹਨਾਂ ਦੀ ਮੌਤ ਹੋਈ ਆ। 7 ਇੰਚ ਮੀਂਹ ਜਿਹੜਾ ਆ ਕੁਛ ਹੀ ਘੰਟਿਆਂ ਦੇ ਵਿੱਚ ਜਿਹੜਾ ਪਿਆ, ਜਿਹਦੇ ਕਰਕੇ ਉੱਥੇ ਫਲੈਸ਼ ਫਲੱਡ ਆ ਗਏ। ਤੇ ਇਸ ਟਾਈਮ ਅਮਰੀਕਾ ਦੇ ਵਿੱਚ ਕਹਿ ਸਕਦੇ ਆ ਵੀ ਕੁਛ ਹਿੱਸੇ 'ਚ ਐਕਸਟ੍ਰੀਮ ਹੀਟ ਤੇ ਕੁਛ ਹਿੱਸੇ ਦੇ ਵਿੱਚ ਜਿਹੜਾ ਆ ਭਾਰੀ ਮੀਂਹ ਫਲੱਡ ਵਰਗੀ ਸਿਚੁਏਸ਼ਨਸ ਆ ਉਹ ਬਣੀਆਂ ਪਈਆਂ। ਹੁਣ ਲੈਂਦੇ ਆਪਾਂ ਹਰਜੋਤ ਸਿੰਘ ਜੀ ਇਜਾਜ਼ਤ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।